ਮੈਂ ਤਾਂ ਕਹਿੰਦਾ ਵੀ ਤੂੰ ਫੜ ਲਾ ਵਾਹ ਬਈ ਵਾਹ ਉਹੀ ਭਾਈ ਖਲ ਦੇ ਕੋਲ ਕਿੰਨਾ ਕਰਨਾ ਹੋਵੇ ਤੈਨੂੰ ਉਧਰੋਂ ਪਾਣੀ ਬੰਨਣ ਗਿਆ ਜਦੋਂ ਹਾਂਜੀ ਹੁਣ ਪੁੱਛ ਲੈ ਯਾਰ ਉੱਥੇ ਪਾਣੀ ਬੰਨਦੇ ਹੋਏ ਬਣਾਣੀ ਸੀ ਕਿ ਉਹ ਪਾਣੀ ਉੱਥੋਂ ਨਾਕੇ ਤੋਂ ਹੋਰ ਨਾਕੇ ਤੋਂ ਮਤਲਬ ਉਹ ਬੜੀ ਦੂਰ ਸੀ ਯਾਰ ਸਿਸਟਮ ਉਹ ਹੁਣ ਸੁਣ ਸਬਰ ਕਰ ਚੰਗੀ ਛਾਟ ਮਾਰੀ ਪਾਣੀ ਹੈ ਹੀ ਬਹੁਤ ਇਹਨੂੰ ਨਾ ਜੀ ਇਹ ਕਿਹੜੇ ਛੱਡਿਆ ਹੈ ਹਾਂਜੀ ਕਿਹੜੇ ਛੱਡਿਆ ਹੈ ਪਾਣੀ ਆਸ ਖੱਤੇ ਨੂੰ ਹੋੜ ਲੈ ਪੈਣੇ ਛੋਟਾ ਕਮਾਲ ਤਾਂ ਅੱਗੋਂ ਤੋਂ ਚੈੱਕ ਕਰ ਲੂੰ ਹੈ ਅੱਗੋਂ ਤੋਂ ਦੇਖ ਕੇ ਆਂਦੀ ਨੂੰ ਟੋਕ ਨੂੰ ਚੈੱਕ ਕਰੋ ਜੀ ਭਾਈਜਾਨ ਮੈਂ ਚੈੱਕ ਕਰਨੀ ਹੈ ਤੂੰ ਮੇਰਾ ਭਾਈ ਉਹ ਕਹਿੰਦੇ ਹੋ ਮੈਨੂੰ ਬਣਾਇਆ ਦੋਟੇ ਸਹੀ ਵਾਹ ਭਾਈ ਵਾਹ ਨਹੀਂ ਇਹ ਕਿਹੜੀ ਗੱਲ ਕੀਤੀ ਯਾਰ ਇਹ ਕਿਹੜੀ ਗੱਲ ਆ ਵਾਹ ਭਾਈ ਟੋਕਾ ਦਾ ਤੂੰ ਸੰਭਾਲ ਉਹ ਯਾਰ ਤੂੰ ਦੇਖ ਕੇ ਦੱਸਣਾ ਹੀ ਸੀਗਾ ਯਾਰ ਬਾਕੀ ਤੇ ਕਰ ਲੈਣਾ ਸੀਗਾ ਯਾਰ ਆ ਕੰਮ ਈਜ਼ੀ ਹੈ ਮੈਂ ਨਹੀਂ ਸ਼ੌਕ ਨਾਲ ਕਰ ਸਕਦਾ ਫਿਰ ਤੇਜ਼ ਫੇਰ ਥੋੜਾ ਜਿਹਾ ਯਾਰ ਚੱਲ ਬਾਤ ਮੇਰਾ ਤਾਂ ਖਿਆਲ ਆ ਵੀ ਬਸ ਕਰੀਏ ਹਾਂ ਭਰਨਾ ਇਹਨੂੰ ਆਪਾਂ ਭਰ ਦੇਣਾ ਨਹੀਂ ਟੋਟਾ ਭਰ ਆਹੋ ਬਸ ਕਰ ਯਾਰ ਇਹਨੇ ਬਸ ਕਰ ਇਹਨੂੰ ਮਿਲਾ ਬਸ ਕਰ ਰਾਜਾ ਪਾਣੀ ਰਾਤ ਤੇ ਪਾਣੀ ਦੀ ਆਪਣੀ ਚਾਰ ਸਾਈ ਹੈ ਬੰਦ ਹੋਈ ਹੈ ਜੀ ਨਹੀਂ ਹਾਂ ਉੱਧਰ ਰੱਖ ਰ ਮੇਰੇ ਲਈ ਲੈਟ ਹਾਂਜੀ ਇਹ ਸਹੀ ਹੈ ਨਾ ਟੋਕਾ ਨੂੰ ਨਜ਼ਰ ਮਾਰ ਦੇ ਲੋਕਾਂ ਪਿੱਛੇ ਰੱਖ ਬਾਕੀ ਹਵਾ ਦੇਖ ਕੇ ਭਾਈ ਇਹ ਹੁਣ ਤੂੰ ਇਹ ਚੀਜ਼ਾਂ ਦੇਖਣੀ ਹੈ ਕੱਢ ਦੇ ਨੂੰ ਬਾਹਰ अस्सलाम वालेकुम ਤੇ ਚੜ੍ਹਦੇ ਪੰਜਾਬ ਦੇ ਮਿੱਤਰੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਕਿੱਦਾਂ ਵਧੀਆ ਉਮੀਦ ਕਰਦਾ ਕਿ ਸਾਰੇ ਦੋਸਤ ਵੀਰ ਵਧੀਆ ਹੋਣਗੇ ਮੈਨੂੰ ਇਹ ਨਹੀਂ ਪਤਾ ਚੱਲ ਰਿਹਾ ਕਿ ਸਾਡਾ ਕੈਮਰਾਮੈਨ ਕਿੱਥੇ ਖਲੋਤਾ ਸਾਨੂੰ ਕੋਈ ਨਜ਼ਰ ਨਹੀਂ ਆ ਰਿਹਾ ਬਸ ਜਿੱਧਰ ਨੂੰ ਸਾਡਾ ਮੂੰਹ ਹੈ ਨਾ ਉਹ ਪਹਿਲਾਂ ਤਾਂ ਤੁਹਾਨੂੰ ਦੱਸੀਦਾ ਨਾ ਪਹਿਲੇ ਵੀਡੀਓ ਝਲਕ ਕੇ ਅੱਡਾ ਦੱਸਣਾ ਲਾਜ਼ਮੀ ਨਹੀਂ ਸੀ ਅੱਜ ਦੱਸਣਾ ਬਹੁਤ ਜ਼ਰੂਰੀ ਆ ਵੀ ਮੈਂ ਤੁਹਾਡਾ ਵੀਰ ਰਾਣਾ ਖਾਲਦ ਮਕਬੂਲ ਰਾਤ ਦਾ ਜੀ ਵੇਲਾ ਹੋਣਾ ਤਕਰੀਬਨ 9 ਵਜੇ ਦਾ ਟਾਈਮ ਆ ਤੇ ਆ ਤੁਸੀਂ ਪਿੱਛੇ ਦੇਖ ਰਹੇ ਆ ਵੀ ਹੱਥ ਨੂੰ ਹੱਥ ਨਜ਼ਰ ਨਹੀਂ ਆ ਰਿਹਾ ਇੰਨੀ ਧੁੰਦ ਆ ਤੇ ਹਵਾ ਵੀ ਜਿਹੜੀ ਆ ਨਾ ਉਹ ਚੰਗੀ ਭਲੀ ਠੰਡੀ ਚੱਲ ਰਹੀ ਆ ਇਹਨੂੰ ਕਹਿੰਦੇ ਆ ਜ਼ਿਮੀਦਾਰ ਮਤਲਬ ਇਹ ਆ ਕਿ ਅਸੀਂ ਅੱਜ ਲਾਣ ਆਏ ਆ ਮਿਰਚਾਂ ਨੂੰ ਪਾਣੀ ਨਾਲ ਪਾਣੀ ਸੀਗੀ ਖਾਦ ਹਾਂਜੀ ਤੇ ਨਹਿਰੀ ਪਾਣੀ ਆ ਨਹਿਰੀ ਪਾਣੀ ਆ ਲੈਟ ਅੱਗੇ ਆ ਰਹੀ ਆ ਯਾਰ ਇਹ ਨਹਿਰੀ ਪਾਣੀ ਆ ਜਿਹੜਾ ਇਹ ਇੰਨਾ ਠੰਡਾ ਹੁੰਦਾ ਨਾ ਰਾਤ ਨੂੰ ਵੀ ਬਰਫ਼ ਤਰ੍ਹਾਂ ਹੱਥ ਨਹੀਂ ਲੱਗਦਾ ਨਹੀਂ ਹੱਥ ਲੱਗਦਾ ਹੈ ਤੇ ਚਾਚੇ ਭੁੱਟੋ ਦੀ ਹਿੰਮਤ ਆ ਜਿਹੜੀ ਉਹ ਕਿਲੋਮੀਟਰ ਦੇ ਉੱਤੋਂ ਨਾ ਇੱਥੋਂ ਪੂਰੇ ਪਾਣੀ ਬੰਨ ਕੇ ਲੈ ਕੇ ਆਇਆ ਤੇ ਇੱਥੇ ਨੰਬਰਦਾਰ ਖੜਾ ਵਾ ਹਿਲਾ ਕੇ ਕਰਿਆ ਔਰ ਲੈ ਦੇਖ ਲੈ ਅੱਗੋਂ ਕਰਾਂ ਮੈਂ ਇੱਥੇ ਮੈਂ ਕਰ ਲੈਣਾ ਆਹ ਬੰਦਿਆਂ ਦਾ ਹਾਲ ਆ ਹੁਣ ਮੈਨੂੰ ਇਹ ਨਹੀਂ ਪਤਾ ਚੱਲ ਰਿਹਾ ਇੱਕ ਬੰਦੇ ਨੇ ਫੜਿਆ ਹੋਇਆ ਮੋਬਾਈਲ ਮਲੰਗਾ ਥੋੜਾ ਜਿਹਾ ਪਿੱਛੇ ਨੂੰ ਹੋ ਮੈਨੂੰ ਉਹਨੂੰ ਵੀ ਦਿਖਣ ਦੇ ਵੀ ਉਹ ਕਿੱਥੇ ਖੜਾ ਹੋਰ ਪਿਛਾ ਹੋ ਗਿਆ ਥੋੜਾ ਜਿਹਾ ਮਲੰਗਾ ਲੈਟ ਥੋੜੀ ਜਿਹੀ ਦਿਖਾਈ ਆ ਖੜਾ ਹੁਣ ਆਇਆ ਮਲੰਗਾ ਇਹਦੇ ਲਈ ਵੀ ਨਿਗਾਹ ਕਰਾਈ ਮੇਰੀ ਆ ਖੜਾ ਹੋਇਆ ਵਾਹ ਵੀ ਪੂਰਾ ਕੱਸੀ ਖੜਾ ਮੁੰਡਾ ਹਾਂ
ਤੇ ਅੱਜ ਲਾਣਾ ਜੀ ਅਸੀਂ ਮਿਰਚਾਂ ਨੂੰ ਪਾਣੀ। ਮਿਰਚਾਂ ਗੱਡੀਆਂ ਨੂੰ ਹੋ ਗਈਆਂ 40 ਦਿਨ, ਪੂਰੇ 40 ਦਿਨ ਹੋ ਹਾਂਜੀ ਹੈ 40 ਤੋਂ ਜ਼ਿਆਦਾ ਹੋ ਗਏ ਨਾ 40 ਕੀ ਹੋ ਤਕਰੀਬਨ। ਹਾਂਜੀ ਚਲੋ 40 40 ਜੇ ਮੇਰੀ ਗੱਲ 45 ਦੀ ਜੇ ਮੇਰੀ ਗੱਲ ਦੀ ਕਾਟ ਕਰਨੀ ਆ ਤੇ ਫਿਰ ਮੈਂ ਵੀਡੀਓ ਹਾਂ ਠੀਕ ਹੈ ਗੱਲ। ਉਹਨੇ ਅਸੀਂ ਗਲਤ ਕਰ ਗਏ ਆਇਆ ਮਤਲਬ ਭੁੱਲ ਗਿਆ 50 ਮਿੰਟ ਕਰ ਦੇ। ਨਹੀਂ ਨਹੀਂ 50 ਮਿੰਟ ਨਹੀਂ ਦਿਨ 50 ਦਿਨ ਕਰ ਲਓ ਜੀ 50 ਮਿੰਟ ਹੋ ਗਏ ਲੱਗੀ ਨੂੰ ਸਾਡੀ ਮਿਰਚਾਂ ਨੂੰ। ਹਾਂ, ਕਮਾਲ ਕਰਤੀ ਆ ਬਈ। ਚਲੋ ਜੀ ਇਹਨਾਂ ਦੀ ਗੱਲ ਵੱਡੀ ਕਰ ਦਿੰਨੇ ਆ। ਓਏ ਹੋਏ ਹੋਏ ਕੈਸੀ ਠੰਡੀ ਹੋ ਗਈ। ਕੀ ਬਾਤ ਆ। ਹਾਂ ਅੱਲਾ ਦਾ ਜੀ ਅੱਲਾ ਸ਼ੁਕਰ ਆ ਜੀ ਅਲਹਮਦੁਲਿਲਾ ਜੀ, 50 ਦਿਨ ਹੋ ਗਏ ਆ ਜੀ ਮਿਰਚਾਂ ਲੱਗੀਆਂ ਨੂੰ ਤੇ ਮਿਰਚਾਂ ਵਾਵਾ ਹੋ ਗਈਆਂ। ਉਹ ਤੁਹਾਨੂੰ ਦਿਖਾਵਾਂਗੇ ਸਵੇਰ ਨੂੰ। ਤੇ ਬਾਕੀ ਆ ਹੁਣ ਲਾਣਾ ਸੀਗਾ ਪਾਣੀ। ਤੇ ਮੈਂ ਤੁਹਾਨੂੰ ਜਿਹੜੀ ਗੱਲ ਕਰਨੀ ਸੀਗੀ ਬਾਕੀ ਬਾਅਦ ਵਿੱਚ ਮੈਂ ਕਰਦਾ। ਚਾਚਾ ਪੁੱਟੋ ਕੋਈ ਗੱਲਬਾਤ ਭਾਈ ਖਾਲਦ, ਤੁਸੀਂ ਅੱਗੇ ਗੱਲ ਕਰ ਰਹੇ ਸੀ ਕਿ ਹੱਥ ਨੂੰ ਹੱਥ ਨਜ਼ਰ ਨਹੀਂ ਆ ਰਿਹਾ ਜੀ। ਹਾਂਜੀ। ਇੰਨੀ ਠੰਡੀ ਹਵਾ ਚੱਲ ਰਹੀ ਹੈ, ਸਰਦੀ ਚੱਲ ਰਹੀ ਹੈ। ਇਹ ਸਾਰੇ ਬੰਦੇ ਹੁਣ ਦੇਖ ਰਹੇ ਨੇ ਕਿ ਜ਼ਿਮੀਦਾਰ ਕਿਤਨੀ ਮੁਸੀਬਤ ਨਾਲ, ਕਿਤਨੀ ਮੁਸ਼ਕਲ ਨਾਲ, ਨਾ ਰਾਤ ਦੇਖਦਾ ਨਾ ਦਿਨ ਦੇਖਦਾ। ਉਹ ਆਪਣੀ ਮਿਹਨਤ ਕਰਦਾ ਆ, ਪਾਣੀ ਲਾਂਦਾ, ਹਰ ਚੀਜ਼ ਸੱਪਾਂ ਦੇ ਸੀੜੀਆਂ ਤੇ ਪੈਰ ਰੱਖ ਕੇ ਮਤਲਬ ਕੰਮ ਕਰਦਾ ਹੈ। ਇਦਾਂ ਹੀ ਗੱਲ ਹੈ। ਉਹ ਸਾਡਾ ਇੱਕ ਮਸੂਫ ਆ ਡਾਕਟਰ ਸਾਹਿਬ ਜੀ, ਉਹ ਕੀ ਨਾਮ ਦਾ ਜੀ? ਉਹ ਛੱਡੋ ਜੀ, ਉਹਨਾਂ ਨੂੰ ਆਪਾਂ ਉਹ ਕਿਆ ਡਾਕਟਰ discuss ਸਾਹਿਬ ਨੇ ਜੀ ਸਾਡੇ ਜੀ ਟਿੱਕੇ ਲਵਾ ਤੇ ਉਹਨਾਂ ਨੇ ਉਹ ਤਰਬੂਜ਼ਾਂ ਨੂੰ ਸਾਡੇ ਤੇ ਬਹਿ ਕੇ ਗੱਲਾਂ ਕਰਦੇ ਆ, ਬਹਿ ਕੇ ਕਿ ਜ਼ਿਮੀਦਾਰ ਕਈ ਮਾਫੀਆ ਸੱਦੀ ਜਾਂਦੇ ਆ, ਕਈ ਸਾਨੂੰ ਦੱਸਦੇ ਆ ਕਿ ਜੀ ਇਹ ਤਰਬੂਜ਼ਾਂ ਨੂੰ ਟਿੱਕੇ ਲਾਈ ਜਾਂਦੇ ਆ, ਜਿਹਨੂੰ ਇਹ ਨਹੀਂ ਪਤਾ ਕਿ ਕਿੱਲੇ ਤਰਬੂਜ਼ ਦੇ ਵਿੱਚ ਪੈਕਟ ਕਿੰਨੇ ਲੱਗਦੇ ਆ ਬੀਜ ਦੇ, ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਇੱਕ ਕਣਕ ਦੇ ਵਿੱਚ ਬੀਜ ਕਿੰਨਾ ਪੈਂਦਾ ਜੀ। ਠੀਕ ਆ, ਸਮਝ ਆ ਗਈ ਜੀ। ਸੁਣਨ ਇਹ ਬੰਦਾ ਦੀ ਗੱਲ ਕਰਨ ਦਾ ਮਕਸਦ ਇਹ ਹੈ ਨਾ ਕਿ ਦੇਖਣਾ ਕਿ ਜ਼ਿਮੀਦਾਰ ਕਿੰਨੀ ਮੁਸ਼ਕਲਾਂ ਨਾਲ ਫਸਲ ਨੂੰ ਪੁੱਟੋ ਪਾਲਦਾ। ਗੱਲ ਠੀਕ ਕਰ ਰਿਹਾ। ਦਫ਼ਤਰਾਂ 'ਚ ਬਹਿ ਕੇ ਨਾ ਇਹ ਗੱਲਾਂ ਨਹੀਂ ਕੀਤੀਆਂ ਜਾਂਦੀਆਂ ਵੀ ਉੱਥੇ ਬਹਿ ਕੇ ਕਹਿ ਦੋ ਜੀ ਬੰਦੇ ਜ਼ਿਮੀਦਾਰ ਟਿੱਕਾ ਲਾਉਂਦੇ ਆ। ਦੱਸ ਕਿਹੜਾ ਟਿੱਕਾ ਜ਼ਿਮੀਦਾਰ ਇੱਥੇ ਟਿੱਕਾ ਚੱਕੀ ਫਿਰਦਾ? ਆਹ ਹਾਲ ਦੇਖ ਲਓ ਵੀ ਰਾਤ ਨੂੰ ਜ਼ਿਮੀਦਾਰ ਦਾ ਇਸ ਠੰਡ ਵੇਲੇ। ਇਹ ਸਾਡੀਆਂ ਵਾਰੀਆਂ ਬਦਲ ਗਈਆਂ ਹੁਣ, ਰਾਤ ਦੀਆਂ ਆ ਗਈਆਂ, ਪਹਿਲਾਂ ਦਿਨੇ ਸੀ। ਅੱਜ ਜਿਹੜੇ ਪਹਿਲਾਂ ਰਾਤੀ ਲਾਉਂਦੇ ਸੀ ਉਹ ਵੀ ਤਾਂ ਸਾਡੇ ਵਰਗੇ ਜ਼ਿਮੀਦਾਰ ਆ। ਹਾਂਜੀ, ਉਹ ਵੀ ਸਾਡੇ ਹੀ ਆ ਭਰਾ, ਸਾਡੇ ਭਰਾ ਜੀ। ਕਿਸੇ ਨਾ ਕਿਸੇ ਨੇ ਤਾਂ ਰਾਤ ਨੂੰ ਲਾਣਾ ਨਾ ਜੀ। ਹੁਣ ਸਾਡੀ ਵਾਰੀਆਂ ਬਦਲ ਗਈਆਂ। ਮੇਰੀ ਉਧਰਲੇ ਮਰੱਬੇ 'ਚ ਵੀ ਪਾਣੀ ਦੀ ਅੱਜ ਵਾਰੀ ਆ। ਉਹ ਉੱਥੇ ਮੇਰਾ ਭਰਾ ਚੌਧਰੀ ਖਾਲਦ ਜੱਟ, ਉਹ ਕਹਿੰਦਾ ਜੀ ਮੈਂ ਲਾਣੀ। ਮੈਂ ਕਿਹਾ ਬਈ ਤੂੰ ਲਾ ਲਾ। ਅਸੀਂ ਇੱਧਰ ਆ ਮਿਰਚਾਂ ਨੂੰ ਚਲੋ ਹੈ ਲਾ ਲੈਂਦੇ ਆ। ਹਾਂਜੀ, ਤੇ ਬਾਕੀ ਗੱਲ ਇਹ ਆ ਰਾਣਾ ਸ਼ਮਸ਼ਾਦ ਇਕਬਾਲ, ਹਾਂਜੀ ਕੋਈ ਗੱਲਬਾਤ ਗਿਲੇ ਸ਼ਿਕਵੇ ਤੇ ਪੁੱਟੋ ਨੇ ਕਰ ਲਏ। ਹਾਂਜੀ ਹਾਂਜੀ, ਉਸ ਤੋਂ ਇਲਾਵਾ ਪੁੱਤੋ ਦੀ ਗੱਲ ਦਾ ਮੈਂ ਜਵਾਬ ਦਿੰਦਾ। ਇਹ ਨਾ ਜਦੋਂ ਵੀ ਵੀਡੀਓ ਬਣਾਉਂਦਾ ਤੇ ਹਕੂਮਤ ਤੇ ਅਟੈਕ ਕਰਦਾ ਸਿੱਧਾ ਸਿੱਧਾ। ਹਾਲਾਤ ਹੈ, ਉਹਨਾਂ ਦੀਆਂ ਮਜਬੂਰੀਆਂ ਹੋਣਗੀਆਂ ਯਾਰ, ਗੱਲ ਸਮਝ ਗਏ। ਘਰ ਚਲਾਣੇ ਔਖੇ ਹੋਏ। ਬਾਕੀ ਮਸਲਾ ਪਤਾ ਕੀ ਆ, ਹਾਲਾਤ ਵਾਕਈ ਤੂੰ ਸੱਚਾ ਉਸ ਗੱਲ 'ਚ। ਲੇਕਿਨ ਇੱਥੇ ਕੀ ਚਾਹੀਦਾ ਸਾਨੂੰ? ਇੱਥੇ ਸਾਨੂੰ ਬਸ ਇੱਕ ਹੀ ਕੰਮ ਚਾਹੀਦਾ, ਅੱਲਾਹ ਪਾਕ ਸਾਨੂੰ ਇਹ ਕਰੇ ਘੋੜਾ ਨਫਸ ਦਾ ਸਬਰ ਦੀ ਵਾਗ ਹੋਵੇ। ਕੰਮ ਹੈ ਬਾਲਿਆਂ ਹੀ ਚੰਗਿਆਂ ਦਾ। ਹਾਂ, ਕੰਮ ਆ ਬਾਲੇ ਚੰਗਿਆਂ ਦਾ। ਹਰ ਬੰਦੇ ਦਾ ਕੰਮ ਨਹੀਂ, ਹਰ ਬੰਦੇ ਦਾ ਕੰਮ ਨਹੀਂ। ਇੱਥੇ ਭਾਈ ਹਿਕਮਤ ਨਾਲ ਕੰਮ ਲੈਣਾ ਪੈਣਾ, ਸਬਰ ਨਾਲ ਜਿਹੜਾ ਹੈ। ਉਹ ਨੰਬਰਦਾਰ ਜੀ ਉਹ ਗੱਲ ਨਹੀਂ ਹੈ। ਦੇਖੋ ਜੀ ਇੱਕ ਵੀਡੀਓ ਬਣੀ ਸੀ ਭਾਈ ਖਾਲਦ ਦੇ ਨਾਲ ਬਣੀ ਸੀ ਵੀਡੀਓ, ਦੱਸਿਆ ਸੀ ਕਿ ਅਸੀਂ ਕਣਕ ਨਹੀਂ ਗੜਨੀ ਅਗਲੀ ਵਾਰੀ। ਅੱਲਾ ਬਿਹਤਰ ਕਰ ਐਤਕੀ ਇੱਕ ਕਿੱਲਾ ਮਤਲਬ ਖਾਣ ਵਾਸਤੇ ਲਾਣੀ, ਇੱਕ ਕਿੱਲਾ ਖਾਣ ਵਾਸਤੇ ਲਾਇਆ। ਜਦੋਂ ਲਾ ਕੇ ਨੰਬਰਦਾਰ ਜੀ ਬਹਿ ਕੇ ਬੰਨੇ ਤੇ ਸੋਚਿਆ ਨਾ ਯਾਰ ਸਾਡੇ ਜਿਹੜੇ ਭਰਾ ਨਾਲ ਸਾਡੇ ਆਂਢ ਗੁਆਂਢ 'ਚ ਰਹਿੰਦੇ ਜਿਹੜੇ ਜ਼ਿਮੀਦਾਰਾਂ ਨਹੀਂ ਕਰਦੇ, ਜਿਨ੍ਹਾਂ ਕੋਲ ਰਕਬਾ ਨਹੀਂ ਹੈ, ਆਖਰ ਉਹਨਾਂ ਨੇ ਵੀ ਤਾਂ ਕਣਕ ਖਾਣੀ ਆ। ਉਹ ਅੱਲਾਹ ਦੀ ਜ਼ਾਤ ਤੋਂ ਡਰਦਿਆਂ ਹੋਇਆਂ ਜੀ ਉਹ ਭਰਾਵਾਂ ਦਾ ਸਾਥ ਕਰਦਿਆਂ ਖਾਲਦ ਭਾਈ 1 ਕਿੱਲਾ ਫਿਰ ਲਗਾਇਆ ਜੀ। ਆਹੋ ਜੀ, ਫਿਰ ਲਾਇਆ ਚਾਂਸ ਤੇ ਵੀ ਅੱਲਾ ਕਰੇ ਸ਼ਾਇਦ ਕੋਈ ਰੇਟ ਤਾਂ ਨਹੀਂ ਕਿੱਲਾ ਜੀ ਘਰ ਹੀ ਖਾ ਜਾਂਦਾ ਬੰਦਾ। ਨਹੀਂ ਉਹ ਤੇ ਘਰ ਖਾ ਜਾਣਾ। ਇੱਕ ਹੋਰ ਲਗਾਇਆ ਜੀ ਉਹਨਾਂ ਵਾਸਤੇ ਜਿਹੜੇ ਬੰਦਿਆਂ ਕੋਲ ਮਸਲ ਜ਼ਿਮੀਦਾਰਾਂ ਨਹੀਂ ਕਰਦੇ, ਉਹਨਾਂ ਨੇ ਵੀ ਤਾਂ ਵਿਚਾਰਿਆਂ ਨੇ ਕਿਧਰੋਂ ਖਾਣਾ ਜੀ। ਚਲੋ ਅਸੀਂ ਆਪਣੇ ਆਂਢ ਗੁਆਂਢ ਨੂੰ ਤਾਂ ਸਾਰੀ ਇਹਨਾਂ ਜੀ। ਚਾਚਾ ਪੁੱਟੋ ਇਦਾਂ ਹੁੰਦਾ ਨਾ, ਇਹ ਆ ਜੀ ਮੇਰੇ ਨਾਲ ਤੁਹਾਨੂੰ ਉਹ ਤਾਰਫ ਵਾਲੀ ਗੱਲ ਕਿਤੇ ਤੁਸੀਂ ਕਹੋ ਵੀ ਬੰਦੇ ਦਾ ਨਾਮ ਨਹੀਂ ਲਿਆ। ਇਹ ਤੁਹਾਨੂੰ ਅੱਗੇ ਬਹੁਤ ਵਾਰੀ ਅਸੀਂ ਤਾਰਫ ਕਰਾ ਚੁੱਕੇ ਆ ਵੀ ਉਹ ਮੇਰਾ ਭਾਈ ਆ ਪਤਰੇਰ, ਮੇਰਾ ਰਾਣਾ ਸ਼ਮਸ਼ਾਦ ਇਕਬਾਲ ਨੰਬਰਦਾਰ ਸਾਹਿਬ। ਇਹ ਮੇਰੇ ਨਾਲ ਖੜੋਤੇ ਰਾਣਾ ਜ਼ੁਲਫਕਾਰ ਪੁੱਟੋ ਆਲ ਮਰੂਫ ਜਿਹੜਾ ਨਾ ਜੀ ਬਾਬੇ ਕਾ ਰਹਿਮੇ ਸ਼ਾਹ, ਸਾਡੇ ਪਿੰਡ ਦਾ ਸਰਦਾਰ ਆ ਜੀ ਸਾਡੇ। ਤੇ ਲੈਟ ਫੜੀ ਹੋਈ ਆ ਜੀ। ਮੈਂ ਜਦੋਂ ਅਸੀਂ ਜਾਵਾਂਗੇ ਨਾ ਜੀ ਹਵੇਲੀ ਦੇ ਵਿੱਚ ਆ ਪਾਣੀ ਲਾ ਕੇ, ਉੱਥੇ ਫਿਰ ਤੁਹਾਨੂੰ ਜਿਨ੍ਹਾਂ ਨੇ ਲੈਟ ਫੜੀ ਹੋਈ ਆ, ਰਮਜ਼ਾਨ ਮੁਹੰਮਦ ਰਮਜ਼ਾਨ, ਦਰਵਾਜ਼ਾ ਖੋਲਣ ਵਾਲਾ ਜਿਹੜਾ ਸੀ, ਉਹਨੇ ਕਿਹਾ ਡਰਾਮੇ 'ਚ ਕਹਿੰਦਾ ਮੈਨੂੰ ਦੇਖਿਆ ਸੀ ਡਰਾਮੇ 'ਚ, ਕਹਿ ਰਿਹਾ ਜੀ ਹਾਂ ਮੈਂ ਤਾਂ ਕੋਈ ਨਹੀਂ ਦੇਖਿਆ। ਉਹਨੇ ਕਿਹਾ ਯਾਰ ਲੈ ਮੈਂ ਉਸ ਡਰਾਮੇ 'ਚ ਕੰਮ ਕਰਦਾ ਰਿਹਾ। ਉਹਨੇ ਕਿਹਾ ਅਸੀਂ ਨਹੀਂ ਤੁਹਾਨੂੰ ਦੇਖਿਆ। ਉਹਨੇ ਕਿਹਾ ਅੱਛਾ ਗੱਲ ਸੁਣੋ, ਤੁਸੀਂ ਪੂਰੀ ਤਵੱਜੋ ਨਾਲ ਡਰਾਮਾ ਦੇਖਿਆ ਸਾਰਾ? ਉਹਨੇ ਕਿਹਾ ਹਾਂਜੀ। ਉਹਨੇ ਕਿਹਾ ਯਾਰ ਦਫ਼ਤਰ ਦੇ ਵਿੱਚ ਇੱਕ ਮੈਡਮ ਬੈਠੀ ਹੁੰਦੀ ਹੈ, ਗੱਲ ਨਹੀਂ ਸਮਝ ਆਉਂਦੀ, ਤੇ ਮੈਂ ਬਾਹਰੋਂ ਦਰਵਾਜ਼ਾ ਨੂੰ ਟਿਕ ਟਿਕ ਕਰਦਾ। ਮੈਂ ਨਹੀਂ ਕਹਿੰਦਾ ਬਾਹਰੋਂ, ਉਹ ਸੁਣਿਆ ਤੁਸੀਂ ਵੀ ਦਰਵਾਜ਼ਾ ਟਿਕ ਟਿਕ ਹੋਇਆ ਸੀ? ਆਹੋ ਹੋਇਆ ਕਹਿੰਦਾ ਤੁਸੀਂ ਇਹ ਸੁਣਿਆ?
ਕਹਿੰਦਾ ਸੁਣਿਆ ਸੀ ਤੁਸੀਂ ਕਿ ਦਰਵਾਜ਼ੇ ਦਾ ਦਸਤਕ ਹੋਈ ਸੀ? ਹਾਂ ਉਹਨੇ ਕਿਹਾ ਹਾਂਜੀ ਸੁਣਿਆ ਸੀ। ਕਹਿੰਦਾ ਮੈਂ ਹੀ ਸੀ। ਉਹਨੇ ਕਿਹਾ ਉਹ ਮੈਂ ਸੀ। ਗੱਲ ਨਹੀਂ ਸਮਝ ਹਾਂਜੀ ਉਹ ਜੀ ਮੁਹੰਮਦ ਰਮਜ਼ਾਨ ਮਲੰਗ ਸਾਡਾ ਵੀਰ, ਦੇਖਿਆ ਤੁਸੀਂ ਅੱਗੇ ਵੀ ਹੋਇਆ ਸਾਡੀ ਵੀਡੀਓ ਦੇ ਵਿੱਚ, ਤੇ ਹੁਣ ਅਸੀਂ ਉਹ ਬਹਿ ਕੇ ਨਾ ਫਿਰ ਉਸ ਹਿਸਾਬ ਨਾਲ ਟਿਕ ਟਿਕ ਦੇ ਹਿਸਾਬ ਨਾਲ ਗੱਲਬਾਤ ਕਰਾਂਗੇ, ਕੋਈ ਝਾਟੋ ਵੀ ਤੁਹਾਨੂੰ ਦਿਖਾਵਾਂਗੇ। ਤੇ ਬਾਕੀ ਜਿਹੜਾ ਸਾਡਾ ਕੈਮਰਾਮੈਨ ਆ ਉਹ ਜੀ ਅਮਜਦ ਰਾਜਾ, ਕੀ ਬਾਤ ਹੈ ਜੀ। ਰਾਣਾ ਜੀ ਅੱਗੇ ਦੇਖੋ ਇਹਨੂੰ ਥੋੜਾ ਜਿਹਾ। ਉਹ ਪਾਣੀ ਦੇਖ ਹਾਂ ਕੇ ਪੁੱਟੋ ਨੂੰ ਫੜਾ ਕੇ ਯਾਰ ਉਹ ਪਾਣੀ ਦੇ ਕੇ ਨਾ ਹੋਵੇ ਮਿਰਚਾਂ ਆਪਣੀਆਂ ਤਾਰ ਹੁੰਦੀਆਂ ਫਿਰ ਅੱਗੋਂ ਗੇੜਾ ਮਾਰਿਆ ਮੇਰਾ ਭਾਈ ਭੱਜ ਕੇ ਜੇ। ਪੁੱਟੋ ਦੇਖੀ ਜਰਾ ਕੈਮਰੇ ਵਾਲਾ ਨਵਾਂ ਵੀ ਮੈਂ ਆ ਵੀ ਰਿਹਾ। ਲੈ ਮੈਂ ਕਰਾਂ ਜੀ ਫਿੱਟ ਜੀ ਪੂਰਾ। ਅੱਛਾ ਚਲੋ ਠੀਕ। ਅੱਛਾ ਗੱਲ ਇਹ ਹੈਗੀ ਆ ਰਾਣਾ ਸਾਹਿਬ ਸ਼ਮਸ਼ਾਦ ਵੀਰ ਜੀ, ਹਾਂਜੀ ਤੁਸੀਂ ਨਾ ਗੱਲ ਕੀਤੀ ਆ ਅੱਗੇ ਸਬਰ ਵਾਲੀ। ਹਾਂਜੀ ਆ ਡਰਾਮ ਵੀ ਦੇਖਦੇ ਰਹੀਏ ਏਦਾਂ ਨਹੀਂ ਇਹ ਬੜਾ ਜੀ ਤੁਸੀਂ ਗੱਲ ਕੀਤੀ ਸਬਰ ਵਾਲੀ। ਹਾਂਜੀ ਸਬਰ ਬੜੀ ਸ਼ੈ। ਸਬਰ ਦੀ ਜਿਹੜੀ ਹੈ ਨਾ ਜੀ ਸਵਾਰੀ ਹੂੰ ਉਹ ਧੋਖਾ ਨਹੀਂ ਦਿੰਦੀ। ਹਾਂਜੀ ਇਦਾਂ ਹੀ। ਤੇ ਉਹ ਮੈਂ ਗੱਲ ਇਹ ਕਰਨ ਲੱਗਿਆ ਉਹ ਸੀ। ਕਾਮਯਾਬੀ ਆ ਉਹਦੇ ਚ। ਹਾਂਜੀ ਉਹ ਕਾਮਯਾਬੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਇੱਕ ਸਬਰ, ਇੱਕ ਜਿਹੜਾ ਤੁਸੀਂ ਕੋਈ ਅਮਲ ਕਰਨਾ ਨਾ, ਹਾਂਜੀ ਤੁਸੀਂ ਅੰਗਰੇਜ਼ੀ ਦੇ ਵਿੱਚ ਉਹ ਇੱਕ ਸੁਣੀ ਹੋਈ ਹੋਣੀ ਆ ਮੁਹਾਵਰਾ ਗੱਲ ਹੈਗੀ ਆ ਵੀ ਐਕਸ਼ਨ ਦਾ ਰਿਐਕਸ਼ਨ ਹੁੰਦਾ। ਹਾਂਜੀ ਹਰ ਅਮਲ ਦਾ ਨਾ ਇੱਕ ਰੱਦੇ ਅਮਲ ਆ, ਹਾਂਜੀ ਮਕਾਫਾਤੇ ਅਮਲ ਵੀ ਜਿਹਨੂੰ ਅਸੀਂ ਕਹਿ ਲੈਂਦੇ ਵੀ ਤੁਸੀਂ ਆ ਡੰਡਾ ਘੁਮਾਇਆ ਨਾ ਹਾਂਜੀ ਹੈ ਹਾਂਜੀ ਇਹਦਾ ਵੀ ਇੱਕ ਰੱਦੇ ਅਮਲ ਆ ਵੀ ਖਾਦ ਖੁਰਦੀ ਹਾਂਜੀ ਹੈ। ਬਿਲਕੁਲ ਇਦਾਂ ਹੀ ਨਾ ਜੀ ਜਦੋਂ ਤੁਸੀਂ ਕੋਈ ਵੀ ਕੰਮ ਨੇਕੀ ਵਾਲਾ ਕਰੋਗੇ ਨਾ ਹਾਂਜੀ ਉਹਦਾ ਤੁਹਾਨੂੰ ਜਿਹੜਾ ਨਾ ਉਹ ਰਿਜ਼ਲਟ ਹੈਗਾ ਉਹ ਮਿਲਣਾ ਜੀ ਉਸੇ ਵੇਲੇ ਮਿਲ ਜਾਣਾ। ਉਸੇ ਵੇਲੇ ਮਿਲੇ ਜਾਂ ਠਹਿਰ ਕੇ ਮਿਲੇਗਾ ਮੈਂ ਲਾਜ਼ਮੀ ਕਹਿੰਦਾ ਇਨਸ਼ਾਅੱਲਾ। ਜੀ ਵੀ ਬਾਜ ਦਫਾ ਤਾਂ ਐ ਨਹੀਂ ਮਿਲ ਜਾਂਦਾ। ਮੈਂ ਤੁਹਾਨੂੰ ਗੱਲ ਸੁਣਾਉਣਾ ਇੱਕ। ਅੱਜ ਮੇਰੀ ਇੱਕ ਗੱਲ ਸੁਣੋ ਤੁਸੀਂ ਅੱਗੇ ਇਹਨਾਂ ਨੂੰ ਤੁਸੀਂ ਸੁਣਾਉਂਦੇ ਰਹਿੰਦੇ ਮੈਂ ਤਾਂ ਸੁਣਾਉਂਦਾ ਰਹਿੰਦਾ ਜੀ। ਅੱਜ ਇਹ ਸੁਣ ਲਓ ਮੈਂ ਤੁਹਾਨੂੰ ਬਾਅਦ ਵਿੱਚ ਸੁਣਾ ਦਿੰਦਾ। ਕਿਉਂ ਬਟੋ ਆ ਨੰਬਰਦਾਰ ਸਾਹਿਬ ਦੀ ਸੁਣ ਲਓ। ਸੁਣਾਓ ਜੀ। ਗੱਲ ਇਹ ਹੈ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਉਹਦਾ ਜਵਾਬ ਤੁਸੀਂ ਮੇਰੇ ਕੋਲ ਲੈ ਲਓ ਇੱਕ ਵਾਰ। ਨਹੀਂ, ਤੁਸੀਂ ਇੱਕ ਗੱਲ ਸੁਣਾਉਣ ਦੀ ਗੱਲ ਸਮਝ ਆਏਗੀ ਉਹ ਮੈਂ ਕਿੱਥੇ ਉਹ ਦੇਣਾ ਮੈਨੂੰ ਯਾਰ। ਟਾਈਮ ਦਿਓ। ਉਹ ਬਾਬਾ ਮੈਂ ਕਿੱਥੇ ਤੇ ਨਹੀਂ ਯਾਰ। ਤੁਸੀਂ ਗੱਲ ਕੀਤੀ ਹੈ ਨਾ, ਤੇ ਗੱਲ ਤਾਂ ਤੁਸੀਂ ਬੜੀ ਅੱਛੀ ਗੱਲ ਕੀਤੀ ਹੈ। ਹਾਂ ਜੀ ਤੁਸੀਂ ਕਰੋ ਜੀ ਗੱਲ। ਹਾਂ अल्हम्दुलिल्लाह ना जी। ਹੂੰ अल्लाह पाक फरमांदा मालिक कि जो तुम सोचते हो ना अल्लाह करे मैं ਉਹਦਾ ਹਿਸਾਬ ਲੈਣਾ ਤੁਹਾਡੇ ਕੋਲ। उसका हिसाब दोगे जो तुम सोचते हो। ਉੱਥੇ ਅੱਲਾਹ ਪਾਕ ਫਰਮਾ ਰਿਹਾ ਕਿ ਆਪਣੇ ਜਿਹੜੇ ਤੁਹਾਡੇ ਇਰਾਦੇ ਆ ਨਾ ਇਰਾਦੇ ਉਹੀ ਇਰਾਦੇ ਤੁਹਾਨੂੰ ਨੁਕਸਾਨ ਪਹੁੰਚਾਉਂਦੇ ਆ। ਤੁਹਾਡੇ ਇਰਾਦੇ ਹੀ ਜਿਹੜੇ ਹੈ ਉਹੀ ਤੁਹਾਨੂੰ ਫਾਇਦਾ ਦਿੰਦੇ। ਹਾਂ ਜੀ ਇਰਾਦੇ ਨਾਲ ਹੈ ਜੀ ਸਾਰਾ ਕੁਝ। ਹੁਣ ਤੁਸੀਂ ਸੁਣਾ ਲਈ। ਚੱਲ ਬਾਤ ਕਰ ਹੁਣ ਮੈਂ ਚਲਾਨਾ। ਅੱਜ ਇੱਕ ਮਿੰਟ। ਉਹ ਗੱਲ ਇਦਾਂ ਮਲੰਗਾ ਕਿੰਨਾ ਕੁ ਰਹਿ ਗਿਆ ਪਾਣੀ ਆਪਣਾ? ਇਹ ਹੋ ਗਿਆ? ਉਹ ਥੋੜਾ ਜਿਹਾ ਅੱਗੋਂ ਖਾਲੀਆਂ ਇਧਰਲੀਆਂ ਜਾਂਦਾ ਪਿਆ ਇਧਰ ਤੋਂ ਓਏ ਹਲੇ ਪਾਣੀ ਪੈਣਾ ਹੈ। ਦੁਨੀਆ ਕਿਹੜੀਆਂ ਜੀ? ਉਹ ਪਰਲੀਆਂ ਅਗਲੀਆਂ ਨਹੀਂ ਉਹ ਜਿਹੜੀ ਉਹ ਬਾਹਰਲੀ ਖਾਣੀ ਨੂੰ ਪਾਣੀ ਛੱਡਣਾ ਸੀ ਇਹਦੇ ਚੋਂ ਉਹ ਨਹੀਂ ਇੱਕ ਉਹ ਮਿੰਟ ਚਲੋ ਬਾਹਰ ਹੀ ਕੱਢ ਦਾਂਗੇ। ਆ ਜਿਹੜਾ ਅਗਲਾ ਟੋਟਾ ਸਾਰਾ ਹਾਂਜੀ ਇਹਦੇ ਪਾਣੀ ਸਿਰਿਆਂ ਤੇ ਪਹੁੰਚ ਗਿਆ। ਹਾਂ ਸਿਰਿਆਂ ਤੇ ਉਹ ਪਹੁੰਚ ਬਾਹਰਲੀ ਖਾੜੀ 'ਚ ਪਾਣੀ ਗਿਆ ਕਿ ਨਹੀਂ? ਨਹੀਂ ਬਾਹਰਲੀ ਕੋਈ ਨਹੀਂ ਉਹ ਬੰਦ ਤਾਂ ਨਹੀਂ ਕੀਤੀ ਹੈ? ਨਹੀਂ ਬੰਦ ਕੀਤੀ ਹੋਈ ਹੈ ਜੀ, ਉਹ ਖੁੱਲੀ ਤਾਂ ਨਹੀਂ ਹੈ। ਫਿਰ ਉਹ ਖੋਲਣੀ ਪੈਣੀ ਮਲੰਗਾ। ਉਹ ਯਾਰ ਪਾਣੀ ਬਾਹਰਲੀ ਖਾਲੀ 'ਚ ਜਾਊਗਾ ਤਾਂ ਖੋਲੂਗਾ। ਚਲੋ ਬਾਅਦ ਵਿੱਚ ਵੀ ਖੋਲ ਦਾਂਗੇ, ਕੋਈ ਨਹੀਂ ਪਾਣੀ ਐਚੋ ਵੀ ਚੱਲ ਜਾਊਗਾ ਅੱਗੇ, ਉਹ ਤਾਂ ਨਹੀਂ ਮਸਲਾ ਹੈ। ਅੱਛਾ ਚਾਚਾ ਪੁੱਟੋ ਕੈਮਰਾਮੈਨ ਥੱਕ ਜੂਗਾ, ਮੈਂ ਗੱਲ ਸੁਣਾ ਦਾਂ। ਹਾਂਜੀ ਸੁਣਾਓ ਜੀ। ਉਹ ਗੱਲ ਰਮਜ਼ਾਨ ਅੱਛਾ ਪੁੱਟੋ ਤੂੰ ਇੱਧਰ ਆ ਜਾ। ਰਮਜ਼ਾਨ ਨੇ ਬਾਬਾ ਰਮਜ਼ਾਨ ਤੂੰ ਲੈਟ ਫੜ ਲੈ ਗੱਲ ਤੇ ਸੁਣ ਮੈਂ ਲੈ, ਪਿੱਛੋਂ ਪਾਣੀ ਦੇ ਗੱਲ ਦਾ ਖਿਆਲ ਰੱਖੀ। ਤੂੰ ਜਾਵੇ ਨਾ ਮਿਰਚਾਂ ਨਾ ਪੁੱਟ ਜਾਣ ਪਾਣੀ ਨਾਲ ਗੱਲ ਉਹ ਪਿੱਛੇ ਦੇਖ ਕੇ ਆਉਣਾ। ਜਿਹਦਾ ਦਿਲ ਕਰੇ ਵਿੱਚੋਂ ਹਾਂ ਜਿਹਨੇ ਮੈਂ ਤਾਂ ਖੜਿਆ ਨਾ ਡਰਾਮ ਤੇ ਕਿਉਂ ਪੁੱਟੋ ਜਿਹਦਾ ਦਿਲ ਕਰੇ ਉਹ ਜਾ ਸਕਦਾ। ਪਾਣੀ ਦਾ ਬਾਅਦ ਚ ਇਹ ਨਹੀਂ ਕਹਿਣਾ ਵੀ ਮਿਰਚਾਂ ਡੁੱਬ ਗਈਆਂ ਤੇ ਉਹ ਹੋ ਗਿਆ ਤੇ ਫਲਾਣਾ ਹੋ ਗਿਆ। ਮੈਂ ਅੱਛਾ ਇੱਕ ਗੱਲ ਸੁਣ, ਮੈਨੂੰ ਇੱਕ ਹੋਰ ਬੜਾ ਕੰਮ ਸਾਡੇ ਜਿਹਾ ਲੱਗ ਰਿਹਾ। ਮਿਰਚਾਂ ਮੁਰਚਾਂ ਤੂੰ ਸਾਨੂੰ ਬੁਲਾਤੀਆਂ, ਸਾਨੂੰ ਵੀਡੀਓ ਬਣਾ ਕੇ ਲਾ ਲੈ। ਇੱਥੇ ਖੜਾ ਲਿਆ ਦੂਏ ਪਾਸੇ ਲਾ ਤੇ ਪਾਣੀ ਦਾ ਸਾਨੂੰ ਕੋਈ ਪਤਾ ਨਹੀਂ ਕਿੱਧਰ ਜਾ ਰਿਹਾ। ਕਿੱਧਰ ਜਾ ਰਿਹਾ। ਅੱਛਾ ਮਿਰਚਾਂ ਨਾਲ ਬੋਲੀ ਕੋਈ ਗੱਲ ਹੋਈ ਖੈਰ ਕਰੂਗਾ। ਅੱਛਾ ਮੈਂ ਇੱਥੇ ਮੌਸਮ ਬੜਾ ਪਿਆਰਾ ਮਾਸ਼ਾਅੱਲਾ ਜੀ। ਅਲਹਮਦੁਲਿਲਾ। ਹਾਂਜੀ, ਮੌਸਮ ਨੇ ਤਾਂ ਪਾਣੀ ਲਾਇਆ ਜੀ। ਤੇ ਠੰਡ ਤੇ ਹਵਾ ਠੰਡੀ ਤੇ ਕੰਨਾਂ ਨੂੰ ਲੱਗ ਰਹੀ ਆ ਨਾ। ਐਵੇਂ ਹੀ ਗੱਲ। ਉਹ ਵੱਡਾ ਅੱਬਾ ਮੇਰਾ ਤਾਇਆ ਜੀ ਹਾਂਜੀ ਕਹਿੰਦੇ ਹੁੰਦੇ ਸੀ ਮਾਸ਼ਾਅੱਲਾ ਅੱਲਾਹ ਪਾਕ ਆਸਾਨੀਆਂ ਕਰੇ। ਪਾਲਕ ਸੀਗੇ। ਅਸੀਂ ਨਾ ਜੀ ਮੈਂ ਥੋੜੀ ਜਿਹੀ ਗੱਲ ਸੁਣਾਉਣਾ ਤੁਹਾਨੂੰ। ਇਹਦੀਆਂ ਸੁਣ ਲਓ। ਮੈਨੂੰ ਤਾਂ ਗੱਲ ਹੀ ਨਹੀਂ ਕਰਨ ਦੇ ਰਿਹਾ ਪੁੱਟੋ। ਮੈਂ ਤਾਂ ਜਿਹੜੀ ਗੱਲ ਕਰਨ ਲੱਗਦਾ ਕਹਿੰਦਾ ਮੈਂ ਗੱਲ ਸੁਣਾਣਾ। ਚਲ ਬਈ ਤੂੰ ਸੁਣਾ ਲੈ। ਇਹਦੀ ਸੁਣ ਲਓ ਜੀ।
ਆਹੋ ਜੀ ਅੱਗੇ ਮੈਂ ਤਾਂ ਸੁਣਾਉਂਦਾ ਹੀ ਰਹਿਣਾ, ਮੇਰਾ ਭਰਾ ਆ ਮੇਰਾ ਵੱਡਾ। ਸੁਣਾਓ ਜੀ। ਅੱਲਾ ਪਾਕ ਆਸਾਨੀਆਂ ਕਰੇ। ਹਾਂਜੀ। ਵਾਲਦ ਸਾਹਿਬ ਨੂੰ ਪੁੱਛਣਾ, ਹਾਂਜੀ ਬਾਈ ਤੁਸੀਂ ਚਾਦਰ ਲੈ ਕੇ ਸੁੱਤੇ ਰਹਿੰਦੇ ਹੋ ਤੇ ਰਜ਼ਾਈ ਕੰਬਲ ਨਹੀਂ ਲੈਂਦੇ? ਉਹ ਕਹਿੰਦਾ ਯਾਰ ਨਾ ਅੱਲਾ ਦਾ ਸ਼ੁਕਰ ਆ, ਮੈਨੂੰ ਸਰਦੀ ਜਿਹੜੀ ਹੈ ਨਾ ਜਿੰਨੀ ਕੁ ਲੱਗਦੀ ਮੈਂ ਉਸ ਹਿਸਾਬ ਨਾਲ ਜਿਹੜਾ ਹੈ ਲੈਂਦਾ। ਕੰਬਲ ਵੀ ਪਿਆ ਹੁੰਦਾ, ਰਜ਼ਾਈ ਵੀ ਪਈ ਹੁੰਦੀ। ਉਹਨੇ ਕਿਹਾ ਯਾਰ ਹੁਣ ਤਾਂ ਫਿਰ ਵੀ ਕੁਛ ਨਾ ਕੁਛ ਜਿਹੜਾ ਹੈ ਕੋਈ ਥੋੜਾ ਜਿਹਾ ਸਰਦੀ ਮਹਿਸੂਸ ਹੁੰਦੀ ਆ, ਸਾਫੇ ਜਿੰਨੀ। ਥੋੜੀ ਜਿਹੀ ਉੱਚੀ ਬੋਲ। ਆ ਸਾਫੇ ਜਿੰਨੀ। ਤੇ ਇੱਕ ਟਾਈਮ ਹੁੰਦਾ ਸੀ ਵੀ ਰਾਤ ਦੇ 2 ਵਜੇ ਹੁੰਦੇ ਸੀ, ਵਾਲਦ ਸਾਹਿਬ ਸੁਣਾਉਂਦੇ ਅੱਲਾ ਆਸਾਨੀਆਂ ਕਰੇ। ਹਾਂ ਮੈਂ ਵੀ ਇਹੀ ਗੱਲ ਸੁਣਾਉਣ ਲੱਗਿਆ ਸੀਗਾ। ਤੇ ਰਾਤ ਦੇ 2 ਵਜੇ ਹੁੰਦੇ ਸੀ ਤੇ ਸਰਦੀਆਂ ਪੈਂਦੀਆਂ ਸੀ, ਸਰਦੀ ਬਹੁਤ ਹੁੰਦੀ ਸੀ ਉਸ ਟਾਈਮ। ਤੇ ਦਿਲ ਕਰਨਾ ਵੀ ਉੱਠ ਕੇ ਨਾ ਨਹਾਈਏ। 2 ਵਜੇ ਉੱਠ ਕੇ ਨਹਾਣਾ, ਨਹਾ ਕੇ ਫਿਰ ਕਹਿੰਦਾ ਫਿਰ ਵੀ ਗੱਲ ਨਾ ਬਣਨੀ, ਘੋੜੀ ਤੇ ਚੜਨਾ। ਫਿਰ ਘੋੜੇ ਤੇ ਚੜ ਕੇ ਤੇ ਫਿਰ ਉਹਦੀ ਸਵਾਰੀ ਕਰਨੀ ਤੇ ਫਿਰ ਕੰਨਾਂ ਨੂੰ ਠੰਡੀ ਠੰਡੀ ਜੀ ਹਵਾ ਲੱਗਣੀ, ਜਦੋਂ ਸਵਾਦ ਆ ਫਿਰ ਚੱਸ ਆਣੀ ਤੇ ਹੁਣ ਸਕੂਨ ਆਇਆ। ਸਾਡੇ ਉਹ ਤਾਂ ਘੋੜੇ ਤੇ ਨਹਾ ਕੈਸੇ ਕੇ ਮਾਸ਼ਾਅੱਲਾ ਜਿਹੜਾ ਹਾਂਜੀ ਹੈ, ਅਲਹਮਦੁਲਿਲਾ ਅੱਲਾਹ ਪਾਕ ਦੀ ਉਹਨਾਂ ਦੇ ਦਰਜਾਤ ਬੁਲੰਦ ਕਰੇ ਪਿਆ ਜੀ। ਤੇ ਸਾਡੇ ਉਹਨਾਂ ਨੂੰ ਤਾਂ ਕੰਨਾਂ ਨੂੰ ਹਵਾ ਜਦੋਂ ਲੱਗਦੀ ਸੀ ਜਦੋਂ ਨਹਾ ਕੇ ਉਹ ਘੋੜੇ ਤੇ ਚੜ੍ਹਦੇ ਸੀ। ਤੇ ਸਾਨੂੰ ਨਾਲੇ ਦੀ ਕਹਿੰਦੇ ਹੁੰਦੇ ਸੀ ਐਡੇ ਖੇਸ ਵੀ ਆ ਸਾਡੇ ਕੋਲ। ਹਾਂਜੀ। ਤੇ ਸਾਡੇ ਕੰਨਾਂ ਨੂੰ ਹਵਾ ਲੱਗ ਰਹੀ ਹੈ। ਹਾਂਜੀ ਸਾਨੂੰ ਹਵਾ ਲੱਗ ਰਹੀ, ਨਾਲੇ ਦੀ ਕਹਿੰਦੇ ਹੁੰਦੇ ਸੀ। ਤੇ ਵਾਰਿਸ ਸ਼ਾਹ ਦਾ ਬੋਲਣਾ ਭੇਤ ਅੰਦਰ, ਦਾਨਿਸ਼ਮੰਦ ਨੂੰ ਗੌਰ ਜ਼ਰੂਰੀ। ਦਾਨਿਸ਼ਮੰਦ ਨੂੰ ਗੌਰ ਜ਼ਰੂਰੀ। ਹਾਂਜੀ ਇਹ ਗੱਲ। ਅੱਛਾ ਉਹ ਮੈਂ ਇੱਕ ਗੱਲ ਸੁਣਾਉਣ ਲੱਗਿਆ ਸੀਗਾ ਜੀ। ਦਰਵੇਸ਼ ਦੀ ਲਾਈਨ ਹੋਰ ਆ, ਕਾਜ਼ੀ ਦੀ ਲਾਈਨ ਹੋਰ ਆ। ਅੱਛਾ ਮੈਂ ਕੋਈ ਗੱਲ ਸੁਣਾਉਣ ਲੱਗਿਆ ਸੀਗਾ ਗਿਰਾਣਾ ਸਾਹਿਬ। ਹਾਂਜੀ। ਤੁਹਾਨੂੰ ਮੈਂ ਦੱਸਿਆ ਸੀ ਕਿ ਹਰ ਅਮਲ ਦਾ ਨਾ ਇੱਕ ਰੱਦੇ ਅਮਲ। ਅੱਲਾਹ ਪਾਕ ਆਪਣੇ ਵਾਅਦਿਆਂ ਦਾ ਸੱਚਾ ਵੀ ਮਾਲਕ। ਅੱਲਾਹ ਕਹਿੰਦਾ तुम मुझे अच्छा कर्ज दो, मैं तुम्हें बहुत ज्यादा ਜਿਹੜਾ ਹੈ ਉਹਦੇ ਬਦਲੇ ਚ ਆ ਲੁਟਾਉਂਗਾ। ਲਿਆ ਵੀ ਉਹ ਲਿਆ ਬਾਈ ਜੀ, ਪੂਰਾ ਨੂੰ ਮੈਨੂੰ ਕੈਮਰਾ ਫੜਾ ਦੇ। ਨੰਬਰਦਾਰ ਲਾਈਟ ਫੜ ਵਿੱਚ ਦੇਖ ਕੇ ਫੜਾਈ ਬਈ, ਦੇਖ ਕੇ ਫੜਾਈ ਬਸ। ਇਹ ਹੋ ਗਿਆ ਜੀ। ਆਜੋ ਆਜੋ। ਆ ਦੇ ਖਾ ਹੋ ਗਿਆ ਤੂੰ। ਹੋ ਗਿਆ ਇਹ ਤਾਂ ਭਰ ਗਿਆ ਭਾਈ, ਇਹ ਤਾਂ ਭਰ ਗਿਆ। ਉਹਨਾਂ ਲਾਈਟ ਫੜਾ ਦੇ। ਹੋਰ ਪਾ ਦੇ। ਔਰਾ ਇੱਕ ਲਾਈਟ ਮੈਨੂੰ ਉਹ ਬਾਈ ਇਹ ਨਾ ਹੋਵੇ ਵੀ ਇੰਜ ਕਰਕੇ ਤਿਲਕ ਕੇ ਵਿੱਚ ਹੀ ਜਾ ਪਈਏ। ਆ ਟੱਪਦਾ ਤੇ ਉਹ ਇੰਜ ਕਰਕੇ ਹੋ ਜਾਂਦਾ ਹੀ, ਉਹ ਬਣਾਉਂਦੇ ਤੇ ਫਿਰ ਪਤਾ ਨਹੀਂ ਜਾਣ ਕੇ ਹੀ। ਵਾਹ ਬਈ ਵਾਹ, ਕੀ ਬਾਤ ਹੈ। ਬਾਗੋਂ ਤੇ ਖੜਾ ਹੀ ਕਰੀ ਜਾਈ ਕਿ ਆ ਤਾਂ ਨੰਬਰ ਨਹੀਂ ਨਹੀਂ ਇਹ ਨਹੀਂ ਗੱਲ ਹੈ। ਅੱਲਾ ਜਾਣਦਾ ਕੀ। ਹੋਰ ਕੀ ਗੱਲ। ਦਿਲ ਕਰ ਰਿਹਾ ਮੈਂ ਕਈ ਫੜ ਲਵਾਂ ਤੇਰੇ ਕੋਲੋਂ। ਤੇ ਫਲ ਆ ਜਾ ਤੂੰ। ਦੇਣੀ ਨਹੀਂ ਹੈ ਤੂੰ ਮੈਂ ਦੇਣੀ ਕਿਉਂ ਨਹੀਂ, ਮੈਂ ਉਸੇ ਟਾਈਮ ਛੱਡ ਦੇਣੀ। ਨਹੀਂ ਨਹੀਂ ਤਾਂ ਚਲਾ ਲੈਣੀ ਸੀ। ਅੱਲਾਹ ਪਾਕ ਆਸਾਨੀ ਕਰੇ। ਮਿਹਨਤ ਅੱਲਾਹ ਨੂੰ ਬਹੁਤ ਪਸੰਦ ਆ, ਬੜੀ ਪਸੰਦ ਆ। ਹਾਂਜੀ। ਟੋਕ ਕਿਹੜਾ ਛੋਟੀ ਜੀ ਹੈ। ਤਕੱਬਰ। ਉਹ ਯਾਰ ਇਹ ਬਹੁਤ ਵੱਡੀ ਕਰਤੀ ਯਾਰ, ਇਹ ਤੇ ਬਹੁਤ ਵੱਡੀ ਟੋਕ ਆ। ਫਿਰ ਤੁਸੀਂ ਕਹਿ ਦਿੰਦੇ ਆ ਗੱਲ ਉੱਥੇ ਹੀ ਆਈ ਹੈ। ਤਕੱਬਰ ਰੋਲ ਦਿੰਦਾ ਹੀ ਬੰਦੇ ਨੂੰ ਕਿਸੇ ਗੱਲ ਦਾ ਵੀ ਹੋਵੇ। ਹਾਂਜੀ ਹਾਂਜੀ ਬਿਲਕੁਲ। ਜਦੋਂ ਬੰਦਾ ਆਕੜਿਆ ਨਹੀਂ, ਬੰਦਾ ਗਿਆ ਨਹੀਂ। ਹਾਂਜੀ ਉਹ ਕਹਿੰਦੇ ਨਹੀਂ ਹੈਗੇ ਵੀ ਜਦੋਂ ਬੰਦਾ ਪਹਾੜੀ ਦੇ ਉੱਤੇ ਚੜਦਾ ਨਾ ਹਾਂਜੀ ਤੇ ਉਹਨੂੰ ਦੇਖਿਓ ਤੁਸੀਂ, ਉਹ ਕੋਡਾ ਜਿਹਾ ਹੋਇਆ ਹੁੰਦਾ ਹਾਂਜੀ ਹੈ। ਹਾਂਜੀ ਤੇ ਜਦੋਂ ਲੈਂਦਾ ਹੁੰਦਾ ਨਾ ਹਾਂਜੀ। ਉਹ ਆਕੜਿਆ ਹੋਇਆ ਹੁੰਦਾ, ਪਿਛਾ ਨੂੰ ਇੰਜ ਕਰਕੇ ਉਹਦੇ ਕੋਲੋਂ ਮਸੇ ਉਤਰਿਆ ਜਾਂਦਾ। ਠੀਕ ਹੈ। ਤੇ ਜਦੋਂ ਕੋਈ ਬੰਦਾ ਨੀਵਾ ਹੋਵੇ ਨਾ, ਹਾਂਜੀ। ਸਮਝ ਲਓ ਵੀ ਉਹ ਉਤਾਂ ਨੂੰ ਜਾ ਰਿਹਾ। ਉਹ ਉਤਾਂ ਨੂੰ ਜਾ ਰਿਹਾ ਉਹਦਾ। ਤੇ ਜੇ ਕੋਈ ਬੰਦਾ ਆਕੜ ਕੇ ਸਮਝ ਲਓ ਵੀ ਉਹਦਾ ਬੈਕ ਗੇਅਰ ਲੱਗ ਗਿਆ। ਵਾਹ ਇਹ ਗੱਲ ਨਿਸ਼ਾਨੀ ਆ ਰੱਬ ਦੀ। ਮੈਂ ਤੁਹਾਨੂੰ ਉਹੀ ਨਾ ਦੱਸਾਂ ਜੀ, ਹਰ ਚੀਜ਼ ਦਾ ਬਦਲ ਆ ਨਾ ਜੀ ਰਾਣਾ ਜੀ। ਹੂੰ ਰਾਣਾ ਸਾਹਿਬ ਹਰ ਚੀਜ਼ ਦਾ ਬਦਲ ਆ। ਔਰ ਜਿਵੇਂ ਤੁਸੀਂ ਦੱਸਦੇ ਹੋ ਅੱਲਾਹ ਪਾਕ ਦਾ ਅਲਹਮਦੁਲਿਲਾ, ਅੱਲਾਹ ਖੁਦ ਫਰਮਾ ਰਿਹਾ ਕਿ ਐਸਾ ਹੀ ਆ, ਹੂੰ ਬਦਲ ਆ ਹਰ ਚੀਜ਼ ਦਾ। ਬਸ ਟੋਕ ਖੋਲ ਦੇ। ਨਹੀਂ ਇਦਾਂ ਕੋਈ ਇਦਾਂ ਹੀ ਆ, ਖੋਲ ਕੇ ਤੇ ਆ ਜਾ। ਕੋਈ ਸ਼ੱਕ ਨਹੀਂ। ਲਓ ਜੀ ਧੁੰਦ ਨਾ ਵੱਧਦੀ ਹੋ ਜਾ ਰਹੀ ਆ। ਮੈਂ ਲਾਈਟ ਜੇ ਇੱਥੇ ਕਰਾਂ ਨਾ, ਆ ਦੇਖੋ ਤੁਸੀਂ, ਹਾਂਜੀ ਇਹ ਇੰਨੀ ਧੁੰਦ ਆ। ਅੱਲਾਹ ਜੀ ਬਹੁਤ ਆ ਦੇਖੋ ਕੋਈ ਜਿਹੜਾ ਨਾ ਸ਼ੈ ਆ ਮੌਸਮ ਹੈ ਜੀ। ਲੈ ਤੁਸੀਂ ਇੱਥੋਂ ਤੁਹਾਨੂੰ ਆਹ ਛਾਪਰ ਜਿਹੜੇ ਨਾ ਮਿਰਚਾਂ ਵਾਲੇ ਦੇਖ ਨਹੀਂ ਰਹੇ ਹੋਣੇ, ਇਹ ਆ ਹੁਣ ਨਜ਼ਰ ਆਣਗੇ। ਆ ਦੇਖੋ ਜਿੱਥੇ ਜਿਹਨੂੰ ਅਸੀਂ ਪਾਣੀ ਲਾਇਆ ਹੈ, ਇਹ ਦੇਖੋ ਨਜ਼ਰ ਆ ਰਹੇ। ਤੇ ਜੇ ਆ ਲਾਈਟ ਮੈਂ ਥੋੜੀ ਜਿਹੀ ਇੰਜ ਕਰਦਾ ਨਾ, ਇਹ ਤੁਹਾਨੂੰ ਬਿਲਕੁਲ ਦੇਖੋ ਨਜ਼ਰ ਨਹੀਂ ਆਣੇ ਵੀ ਇੰਨੀ ਜਿਹੜੀ ਆ ਨਾ ਜੀ ਉਹ ਧੁੰਦ ਪਈ ਹੋਈ ਆ। ਤੇ ਮੌਸਮ ਜਿਹੜਾ ਨਾ, ਇਹ ਦੇਖ ਰਹੇ ਤੁਸੀਂ, ਇਹ ਚੈੱਕ ਕਰੋ ਚਾਦਰ ਲੈ ਲਾ ਆਪਣੀ। ਹੈ
ਨੰਬਰਦਾਰਾ ਹਾਂਜੀ। ਆਹ ਦੇਖ ਕੈਮਰੇ ਦੇ ਵਿੱਚ ਧੁੰਦ ਕਿਆ ਉਂਝ ਆਪਾਂ ਨੂੰ ਨਜ਼ਰ ਆ ਰਹੀ ਕਿਧਰੇ ਹੈ ਕੀ ਬਾਤ। ਇੰਜ ਜਾ ਰਹੀ ਆ ਇਹ ਉੜਦੀ ਹਾਂਜੀ ਐਂ ਹਾਂਜੀ। ਜੁੜਦੀ ਜਾ ਰਹੀ ਅੱਛਾ ਇਹਦੀ ਨਾਲ ਗੱਲ ਆ ਖਾਲਸਾ ਸਾਹਿਬ ਹਾਂ ਹਾਂ ਵੀ ਉਹ ਨਾ ਕੁਝ ਲੋਕ ਅਲਹਮਦੁਲਿਲਾ ਇਹ ਜਿਹੜਾ ਮੌਸਮ ਆ ਹਾਂ। ਇਹਦਾ ਨਜ਼ਾਰਾ ਕਰਨ ਵਾਲੇ ਵੀ ਬਹੁਤ ਸਾਰੇ ਲੋਕ ਹੈਗੇ ਆ। ਲੈ ਮੈਂ ਤੁਹਾਨੂੰ ਦੱਸਾਂ ਇਹ ਤਾਂ ਹੁਣ ਜੇ ਬੰਦਾ ਕੈਮਰੇ ਤੇ ਜਿਨ੍ਹਾਂ ਨੇ ਬਹਿ ਕੇ ਆ ਦੇਖਣਾ ਉਹਨਾਂ ਵਾਸਤੇ ਨਜ਼ਾਰਾ ਹੀ ਆ ਨਹੀਂ ਨਹੀਂ ਕੈਮਰੇ ਤੋਂ ਹਟ ਜਿਨ੍ਹਾਂ ਨੇ ਉਹ ਨੰਬਰਦਾਰਾ 4 ਦਿਨ ਦੀ ਯਾਰ ਸਰਦੀਆਂ ਨੂੰ ਇੰਜੋਏ ਕਰੋ ਬੰਦੇ ਲੱਖਾਂ ਰੁਪਏ ਖਰਚ ਕਰਕੇ ਮਰੀ ਉਧਰ ਕਗਾਨ ਵਾਲੀ ਸਾਈਡ ਤੇ ਜਾਂਦੇ ਆ ਜਿੱਥੇ ਇਹ ਮੌਸਮ ਨਹੀਂ ਨਾ ਹੈਗਾ ਹਾਂਜੀ ਜੇ ਉੱਥੇ ਮੌਸਮ ਨਾ ਬਣੇ ਉਹਨਾਂ ਉਸ ਸਾਈਡ ਤੇ ਤੇ ਉਹ ਲੋਕ ਲਾਜ਼ਮੀ ਆ ਕੇ ਐਸੇ ਬਹੁਤ ਸਾਰੇ ਲੋਕ ਹਨ ਜਿਹੜੇ ਇਸ ਮੌਸਮ ਨੂੰ ਇੰਜੋਏ ਕਰਨ। ਅਸੀਂ ਇਸ ਮੌਸਮ ਤੋਂ ਚੱਲ ਕੇ ਆਪਣਾ ਰਜਾਈਆਂ ਲੈ ਕੇ ਅੰਦਰ ਨੰਬਰਦਾਰਾ ਮਜਬੂਰੀ ਤੋਂ ਖੜੇ ਅੱਲਾ ਜਾਣਦਾ ਮੇਰੀ ਗੱਲ ਜਿੱਤਨੀ ਸਰਦੀ ਆ ਨਾ ਇਹ ਪਾਣੀ ਦੀ ਮਜਬੂਰੀ ਆ। ਨਹੀਂ ਨਹੀਂ ਬਹੁਤ ਠੰਡ ਆ ਬਈ ਇਹਦੇ ਚ ਕੋਈ ਸ਼ੱਕ ਨਹੀਂ ਹੈਗਾ ਸ਼ੁਕਰ ਹੈ ਅਲਹਮਦੁਲਿਲਾ ਕੋਈ ਸਰਦੀ ਨਹੀਂ ਹੈ। ਗੱਲ ਸਮਝ ਆ ਗਈ। ਨਹੀਂ ਨਹੀਂ ਨੰਬਰਦਾਰਾ ਸਰਦੀ ਤਾਂ ਹੈਗੀ ਹੈ ਸਰਦੀ ਤੇ ਹੈ ਜੀ ਹਾਂ। ਹੁਣ ਤੂੰ ਇਹ ਗੱਲ ਨਾ ਕਰ ਖਾਣੇ ਹੁੰਦੇ ਆ ਨਹੀਂ ਕੁਛ ਨਹੀਂ ਗੱਲ ਨਹੀਂ ਹੈ। ਉਹ ਇਹਨੇ ਗਰਮ ਚੀਜ਼ਾਂ ਬਣਵਾਈਆਂ ਬਹੁਤ ਹੋਈਆਂ ਹੋਰ ਗੱਲ ਖੱਪਾਈ ਖਾਲਦ ਕੰਮ ਕਰਦੇ ਬੰਦੇ ਨੂੰ ਸਰਦੀ ਨੰਬਰਦਾਰ ਸਾਹਿਬ ਨੂੰ ਮੇਰੇ ਦਾ ਤਜਰਬਾ 4 ਤੋਂ 5 ਸਾਲ ਦਾ ਆ ਹਾਂਜੀ ਇਹਨਾਂ ਦੀ ਇੱਕ ਖਸੂਸੀਅਤ ਆ ਜੀ ਉਹ ਜਿਹੜੀ ਦੇਖੀ ਉਹ ਕਿਸੇ ਫਾਰਮਰ 'ਚ ਮੈਂ ਨਹੀਂ ਦੇਖੀ ਹੈ। ਜਦੋਂ ਮਿਰਚ ਦੇ ਸੀਜ਼ਨ ਦਾ ਐਂਡ ਹੁੰਦਾ ਆ ਨੰਬਰਦਾਰ ਨੇ ਗੱਲ ਕਰਨੀ ਹੁੰਦੀ ਆਗਾ ਤੇ ਮਿਰਚ ਨਹੀਂ ਲਾਣੀ ਤੇ ਫੇਰ ਲਾਂਦਾ ਜ਼ਰੂਰ ਆ ਲਾਂਦਾ ਮੈਂ ਉਹੀ ਤੇ ਕਰ ਹਟਦਾ ਹੀ ਨਹੀਂ ਮੇਰੇ ਜੀ। ਵੱਸ ਦੀ ਇਹ ਗੱਲ ਨਹੀਂ ਗੱਲ ਲਾਜ਼ਮੀ ਕਹਿਣੀ ਮੇਰੇ ਆ ਵੱਸ ਦੀ ਗੱਲ ਨਹੀਂ ਬਾਈ। ਇਹ ਅੱਲਾਹ ਪਾਕ ਦਾ ਹੀ ਇੱਕ ਨਿਜ਼ਾਮ ਆ ਮਾਲਕ ਦਾ। ਅਸੀਂ ਦੀ ਸ਼ੁਕਰ ਕਰਦੇ ਹਾਂ, ਅਸੀਂ ਵੀ ਗਿਲਾ ਨਹੀਂ ਕਦੀ ਵੀ ਕੀਤਾ। ਨਹੀਂ ਗਿਲਿਆ ਦੀ ਹੱਸਦੇ ਹੱਸਦੇ ਗੱਲ ਜਿਹੜੀ ਹੈਗੀ ਆ ਉਹ ਤਾਂ ਇੱਕ ਹੋਰ ਗੱਲ ਆ ਨਾ ਅੱਲਾਹ ਅੰਦਰ ਦਾ ਖਾਤਾ ਜਾਣਦਾ। ਬਾਕੀ ਇਹ ਮਾਲਕ ਦੀ ਰਜ਼ਾ ਜੋ ਮਾਲਕ ਲਵਾ ਦੇਵੇ ਸ਼ੁਕਰ ਆ ਅਲਹਮਦੁਲਿਲਾ। ਹੁਣ ਅਗਾ ਗੇੜਾ ਮਾਰਨਾ ਕਿ ਕੀ ਹਿਸਾਬ ਕਿਤਾਬ ਆ ਪਿੱਛੇ ਡਰਮ ਤੇ ਚਲੀਏ ਜੀ ਹਾਂ ਆ ਜਾਓ ਫੇਰ ਇੱਕ ਮਿੰਟ ਯਾਰ ਸਾਰਾ ਦੇ ਇੱਕ ਮਿੰਟ ਹਾਂ ਮਾੜਾ ਜਿਹਾ ਦੇਖਣਾ ਕੋਈ ਛਾਪਰ ਭਾਈ ਤਾਂ ਨਹੀਂ ਜਿਵੇਂ ਅੱਗੇ ਹੋਇਆ ਪਾਣੀ ਆ ਤੇ ਮਿੱਟੀ 'ਚ ਹੋਇਆ ਤਾਂ ਜ਼ਿਆਦਾ ਪਾਣੀ ਉਹ ਯਾਰ ਪਾਣੀ ਲੰਘ ਜਾਂਦਾ ਹੁੰਦਾ ਯਾਰ ਨਹੀਂ ਉਹ ਜਿਹੜੀ ਮਿੱਟੀ ਆ ਨਾ ਉਹ ਨਹੀਂ ਲੱਗਦੀ ਪਾਣੀ ਕੋਈ ਉਧਰੋਂ ਘੁੰਮ ਕੇ ਵੀ ਪੁੱਟੋ ਆ ਹੀ ਜਾਂਦਾ ਵਾਪਸ ਆ ਪਾਣੀ ਨਹੀਂ ਜਾਣ ਰਿਹਾ ਦੇਖਾ ਬਿਲਕੁਲ ਨਹੀਂ ਉਧਰ ਪਾਣੀ ਜਾਣ ਰਿਹਾ ਇਹ ਹੁਣ ਆਇਆ ਪਾਣੀ ਇੱਥੇ ਕਰਦੇ ਰਹੇ ਹਾਂ। ਕੌਣ ਹਾਂ ਯਾਰ ਉਹ ਪਿਛਲੇ ਜਿਹੜੇ ਨੂੰ ਲੱਗ ਰਿਹਾ ਸੀ ਉਹਦਾ ਕੀਤਾ ਨਾ ਆ ਲੈ ਇਹਦੇ ਉੱਤੇ ਰੱਖ ਮਿੱਟੀ ਹੁਣ ਕਹੀਂ ਚੱਲ ਬਸ ਹੋਰ ਲਿਆਵਾਂ ਚੁੱਕ ਕੇ ਬਾਅਦ ਨਾ ਨਹੀਂ ਬਸ ਚਲੋ ਇਹ ਅੱਲਾਹ ਚਲੋ ਠੀਕ ਆ ਇਹਦੇ ਜਾ ਰਿਹਾ ਇਹਦੇ ਜਾ ਰਿਹਾ ਇਹ ਜਾ ਰਿਹਾ ਸਾਰਿਆਂ 'ਚ ਉਹ ਯਾਰ ਇਹ ਕਦੇ ਖਾਲੀ ਨੂੰ ਨਾ ਵੀ ਪਾਣੀ ਜਾਂਦਾ ਹੋਵੇ ਨਾ ਉਧਰੋਂ ਪਾਣੀ ਵਾਪਸ ਪਰਤ ਕੇ ਆ ਜਾਂਦਾ ਇਦਾਂ ਦੀ ਗੱਲ ਨਹੀਂ ਹੈਗੀ। ਹੁਣ ਮਲੰਗ ਆਪਾਂ ਨੂੰ ਦੱਸੂਗਾ ਵੀ ਉਹ ਕਿੰਨਾ ਕੁ ਤੇ ਇਹ ਤਾਂ ਬਸ ਯਾਰ ਪਾਣੀ ਇੰਨਾ ਥੋੜਾ ਨੰਬਰਦਾਰ ਜੀ ਇਹ ਯਾਰ ਪਾਣੀ ਦੇਖ ਤਾਂ ਸੀ ਪਿਆ ਕਿੰਨਾ ਕਿੰਨਾ ਆ ਅੱਧੀ ਥਾਲੀ ਨਾਲ ਜ਼ਿਆਦਾ ਪਾਣੀ ਪੈ ਗਿਆ ਹੋਇਆ। ਅੱਛਾ ਹੁਣ ਤੁਹਾਨੂੰ ਅਸੀਂ ਨਾ ਜੀ ਰਮਜ਼ਾਨ ਮਲੰਗ ਵੀ ਦਿਖਾਣੇ ਆ ਉਹ ਵੀ ਸਾਡੇ ਨਾਲ ਪਾਣੀ ਦੇ ਉੱਤੇ ਮੌਜੂਦ ਆ ਤੇ ਜਨਾਬ ਰਾਜਾ ਅਮਜਦ ਲਓ ਜੀ ਇਹ ਆ ਜਨਾਬ ਉਹ ਦੋ ਹਸਤੀਆਂ ਹੈ। अस्सलाम भाई। ਹਾਂ ਵੀ ਮਲੰਗਾ ਮੈਂ ਕਹਿੰਦਾ ਕੋਈ ਦੂੜਾ ਉੱਥੇ ਜਾ ਕੇ ਸੁਣਾਂਗੇ ਡੇਰੇ ਹਾਂ ਉਹ ਤੇ ਫੜਾਈ ਇੱਕ ਕੱਲ ਰਹਿ ਉਹ ਤੇ ਕੈਮਰਾ ਜਾਂ ਆਪ ਨੂੰ ਉਧਰ ਨੂੰ ਗੱਲ ਸੁਣ ਹਾਂ ਹਾਂ ਖਰੀਏ ਇੱਥੇ ਹਾਂ ਤੇ ਦੌੜਾ ਜਾ ਕੇ ਰਜਾਈ ਚ ਸੁਣੀ ਜਾਂਦਾ ਬਾਈ। ਨੰਬਰਦਾਰ ਜੀ ਇੱਥੇ ਆਇਓ ਇੱਕ ਮਿੰਟ ਠੰਡਾ ਪਾਣੀ ਪਾਣੀ ਤਾਂ ਕਰ ਲੈਣੇ ਆ ਥੋੜਾ ਡੰਡਾ ਫਿਰ ਜਾਂ ਫੜ ਕੇ ਖੜੋ ਭਾਈ ਖਾਲ ਤੇ ਕੈਮਰੇ ਦਾ ਫੋਕਸ ਜਿਹੜਾ ਉਹਨਾਂ ਸਾਰਾ ਜਿਹੜਾ ਇਹਨਾਂ ਜੀ ਨੰਬਰਦਾਰ ਸਾਹਿਬ ਦਾ ਡੰਡਾ ਫੜਿਆ ਦਿਖੇ ਇੰਜ ਨਹੀਂ ਲੱਗ ਰਿਹਾ ਜਿਵੇਂ ਚੌਕੀਦਾਰ ਡੰਡਾ ਲੈ ਕੇ ਰਾਤ ਨੂੰ ਫਿਰਦੇ ਹੁੰਦੇ ਕਹਿੰਦੇ ਜਾਗਦੇ ਰਹਿਣਾ ਸਾਡੇ ਤੇ ਨਾ ਰਹਿਣਾ ਲੱਗ ਨਹੀਂ ਰਿਹਾ ਚੌਕੀਦਾਰ ਨੰਬਰਦਾਰ ਮਲੰਗਾ ਉੱਥੇ ਹੋ ਤੇ ਆ ਜਾ ਜਿਹੜਾ ਨਾ ਕੋਈ ਦੌੜਾ ਜਿਹੜਾ ਲਓ ਜੀ ਪਿਛਲਿਆਂ ਚੋਂ ਨਹੀਂ ਸੁਣਾਣਾ ਜਿਹੜੇ ਆਪਾਂ ਸੁਣਾਏ ਹੋਏ ਆ ਹਾਂਜੀ ਹਾਂ ਨਵਾਂ ਅੱਜ ਹੋਵੇ ਕੋਈ ਹਾਂ ਉਹ ਆਂਦਾ ਮੇਰੇ ਸਾਹਮਣੇ ਰੋ ਨਹੀਂ ਸ਼ਾਲਾ ਕਦੀ ਨਾ ਰੋਵੇਂ ਨਾ ਖਸਤਾ ਹਾਲ ਬਣਾਏ ਕਰ ਤੇਰੇ ਸਹਿ ਵਾਰਿਸ ਲਾ ਵਾਰਿਸ ਜੁਮਲੇ ਮੇਰੇ ਸਾਹਮਣੇ ਨਾ ਫਰਮਾਏ ਕਰ ਪਲਕਾਂ ਤੋਂ ਲੈ ਕੇ ਦਾਮਨ ਤਾਈ ਨਾ ਹੰਝ ਨੂੰ ਸਫਰ ਕਰਾਏ ਕਰ ਮੇਰੀ ਅੱਖੀ ਜੋ ਆਬਿਦ ਕਬਰਸਤਾਨ ਹੈ ਦੁੱਖ ਇੱਥੇ ਆ ਕੇ ਦਫਨਾ ਆਹ ਵਾਹ ਜੀ ਅਮਜਦ ਸੁਣਾਣਾ ਨਹੀਂ ਤੂੰ ਸੁਣਾਣਾ ਅੱਛਾ ਮੈਂ ਇਸ ਤੋਂ ਆਂਦਾ ਸਾਨੂੰ ਦੱਸ ਦੇ ਅਸੀਂ ਸੁਣਾ ਦਿੰਦੇ ਹਾਂ ਮਲੰਗਾ ਯਾਰ ਭਾਈ ਮੈਂ ਯਾਦ ਉਹ ਜੀ ਤੌਰ ਤੇ ਨਾ ਚਲੋ ਕੋਈ ਨਹੀਂ ਡੇਰੇ ਜਾ ਕੇ ਸੁਣਦੇ ਹਾਂ ਯਾਦ ਕਰ ਯਾਦ ਵੀ ਲਓ ਜੀ ਪਾਣੀ ਅਸੀਂ ਲਾ ਕੇ ਆ ਗਏ ਆ ਵਾਪਸ ਤੇ ਮਲੰਗ ਨੇ ਇੱਥੇ ਅੱਲਾ ਜਾਣਦਾ ਅੱਗ ਜਾਲੀ ਆ ਨਹੀਂ ਤੇ ਹੱਥ ਜਿਹੜੇ ਆ ਨਾ ਠਰੇ ਪਏ ਸੀ ਕੋਈ ਸਕੂਨ ਆ ਗਿਆ ਥੋੜਾ ਜਿਹਾ ਹੈ
ਤੇ ਮੈਂ ਮੌਜਾਂ ਲਾਤੀਆਂ ਜੀ ਮਲੰਗਾ ਕੀ ਬਾਤ ਹੈ ਤੇਰੀ ਕੀ ਬਾਤ। ਤੇ ਉਹ ਬਾਕੀ ਮੈਂ ਉੱਥੇ ਉਹ ਗੱਲ ਕਰ ਨਹੀਂ ਸਕਿਆ ਹੈਗਾ ਤੇ ਉਹ ਗੱਲ ਮੈਂ ਇੱਥੇ ਤੁਹਾਨੂੰ ਦੁਬਾਰਾ ਸੁਣਾਉਂਦਾ ਆ ਵੀ ਉੱਥੇ ਦਾ ਨੰਬਰਦਾਰ ਨੇ ਉਹ ਆ ਕੰਮ ਠੇਕਾ ਜ਼ਿਆਦਾ ਪੈ ਜਾਣਾ। ਅੱਛਾ ਗੱਲ ਜਿਹੜੀ ਆ ਨਾ ਉਹ ਵਿੱਚ ਹੀ ਰਹਿ ਗਈ ਸੀਗੀ। ਉਹ ਗੱਲ ਇਦਾਂ ਆ ਕਿ ਮੈਂ ਉੱਥੇ ਇੱਕ ਗੱਲ ਕੀਤੀ ਸੀ ਕਿ ਹਰ ਅਮਲ ਦਾ ਇੱਕ ਰੱਦੇ ਅਮਲ ਹੁੰਦਾ ਆ। ਬੰਦੇ ਨੂੰ ਤੁਸੀਂ ਕਿਸੇ ਬੰਦੇ ਨਾਲ ਨੇਕੀ ਕਰੋਗੇ ਨਾ ਬੇਸ਼ੱਕ ਉਹਦੇ ਪਿੱਛੇ ਤੁਹਾਡਾ ਕੋਈ ਲਾਲਚ ਵੀ ਛੁਪਿਆ ਹੋਇਆ ਹੋਵੇ ਲੇਕਿਨ ਉਹਦਾ ਬਦਲਾ ਵੀ ਤੁਹਾਨੂੰ ਜ਼ਰੂਰ ਮਿਲੂਗਾ ਤੇ ਤੁਹਾਡੇ ਰੂਹ ਨੂੰ ਨਾ ਸਕੂਨ ਵੀ ਬੜਾ ਆਊਗਾ। ਉਹ ਇਦਾਂ ਹੀ ਇੱਕ ਮੁੰਡਾ ਸੀਗਾ ਉਹਨੇ ਇੱਕ ਸੋਚਿਆ ਵੀ ਜਦੋਂ ਮੇਰੀ ਮਾਂ ਦਾ ਜਨਮ ਦਿਨ ਆਊਗਾ ਨਾ ਸਾਲਗਿਰਾ ਜਿਹਨੂੰ ਅਸੀਂ ਕਹਿੰਦੇ ਆ ਵੀ ਉਦੋਂ ਮੈਂ ਆਪਣੀ ਮਾਂ ਨੂੰ ਨਾ ਇੱਕ ਚੰਗਾ ਸੂਟ ਜਿਹੜਾ ਨਾ ਉਹ ਲੈ ਕੇ ਦਊਂਗਾ। ਉਹ ਇਦਾਂ ਹੀ ਜਦੋਂ ਉਹਦੀ ਮਾਂ ਦਾ ਜਨਮ ਦਿਨ ਆਇਆ ਉਹ ਆਪਣੀ ਮਾਂ ਨੂੰ ਨਾ ਪੁੱਟੋ ਹਾਂਜੀ ਉਹ ਇੱਕ ਉਹਦੇ ਤੇ ਲੈ ਕੇ ਗਿਆ ਕੱਪੜਿਆਂ ਵਾਲੀ ਦੁਕਾਨ ਤੇ। ਉੱਥੇ ਜਾ ਕੇ ਉਹਨੂੰ ਜਾ ਕੇ ਨਾ ਇੱਕ ਚੰਗਾ ਸੂਟ ਮਾਂ ਨੂੰ ਲੈ ਕੇ ਦਿੱਤਾ। ਹਾਂ ਉਹਦੀ ਮਾਂ ਨੇ ਜਦੋਂ ਉਹ ਸੂਟ ਜਨਾਬ ਜੀ ਓਏ ਹੋਏ ਕੰਮ ਵੱਧ ਗਿਆ ਬੜਾ। ਮਲੰਗ ਨੂੰ ਕਿਹਾ ਵੀ ਸੀਗਾ ਵੀ ਥੋੜਾ ਜਿਹਾ ਮੈਂ ਆ ਰਿਹਾ। ਹਾਂਜੀ ਅੱਛਾ ਉਹ ਲੈ ਗਿਆ ਪੁੱਟੋ ਨੂੰ ਮਾਂ ਨੂੰ ਨਾ ਆਪਣੀ ਨੂੰ ਜਦੋਂ ਜਨਮ ਦਿਨ ਦੇ ਉੱਤੇ ਉੱਥੇ ਉਹ ਦੁਕਾਨ ਤੇ ਲੈ ਗਿਆ। ਹਾਂਜੀ ਉੱਥੇ ਜਾ ਕੇ ਉਹਨੂੰ ਸੂਟ ਜਿਹੜਾ ਨਾ ਆਪਣੀ ਮਾਂ ਨੂੰ ਦਿਖਾਇਆ। ਉਹਨੇ ਉਹ ਪਾ ਕੇ ਦੇਖਿਆ ਨਾ ਜਦੋਂ ਉਹਨੂੰ ਆਪਣੀ ਮਾਂ ਉਸ ਸੂਟ ਦੇ ਵਿੱਚ ਬਾਹਲੀ ਸੋਹਣੀ ਲੱਗੀ। ਕੀ ਬਾਤ। ਅੱਛਾ ਉਹਨੇ ਉਹਦੀ ਹੁਣ ਕੀਮਤ ਪੁੱਛੀ ਜਦੋਂ ਹਾਂ ਉਹ ਦੁਕਾਨਦਾਰ ਨੇ ਕਿਹਾ ਵੀ 5000 ਰੁਪਏ ਦਾ। ਹਾਂਜੀ ਹੁਣ ਉਹਦੇ ਕੋਲ ਸੀਗੇ ਰੁਪਈਏ ਜਨਾਬ ਜੀ 700 ਤੇ 800 ਜਿਹੜੇ ਉਹਨੇ ਵਿਚਾਰੇ ਨੇ ਜਮ੍ਹਾਂ ਕੀਤੇ ਸੀਗੇ ਹੈ। ਉਹਨੇ ਦੁਕਾਨਦਾਰ ਨੂੰ ਸਾਈਡ ਤੇ ਕਰਿਆ ਆਪਣੀ ਮਾਂ ਤੋਂ ਚੋਰੀ ਜਿਹਾ ਕਹਿਣ ਲੱਗਾ ਗੱਲ ਸੁਣ ਲਓ ਮੇਰੇ ਕੋਲ ਆ ਰੁਪਈਆ 800 ਹਾਂਜੀ ਹਾਂ ਤੇ ਗੱਲ ਇਹ ਆ ਵੀ ਇਹ ਰੱਖ ਲਓ ਮੈਂ ਕੱਲ ਨੂੰ ਇੱਥੇ ਆ ਜਾਊਂਗਾ। ਮੈਂ ਜ਼ਬਾਨ ਦਾ ਉਹਨੇ ਕਿਹਾ ਬੜਾ ਪੱਕਾ ਬੰਦਾ ਹਾਂ ਵੀ ਵੀ ਇਨਸ਼ਾਅੱਲਾ ਤੁਸੀਂ ਮੇਰੇ ਕੋਲੋਂ ਕੰਮ ਕਰਾ ਲਓ ਮੇਰੇ ਕੋਲੋਂ ਜੋ ਤੁਹਾਡਾ ਦਿਲ ਕਰਦਾ ਨਾ ਜਾਇਜ਼ ਗੱਲ। ਉਹ ਕਰਾ ਲਿਓ ਮੈਂ ਤੁਹਾਡਾ ਆ ਕੇ ਕਰੂੰਗਾ। ਉਹ ਦੁਕਾਨਦਾਰ ਨੂੰ ਵੀ ਮੁੰਡੇ ਦੀ ਲੋੜ ਸੀਗੀ। ਉਹਨੇ ਕਿਹਾ ਅੱਛਾ ਤੂੰ ਕੱਲ ਨੂੰ ਆ ਜੀ। ਉਹ ਅਗਲੇ ਦਿਨ ਆਪਣਾ ਤਿਆਰ ਹੋ ਕੇ ਟਿਫਨ ਸ਼ਿਫਨ ਲੈ ਕੇ ਨਾ ਜੀ ਰੋਟੀ ਪਾਣੀ ਉਹ ਦੁਕਾਨ ਤੇ ਆ ਗਿਆ। ਹਾਂਜੀ ਉਹ ਦੁਕਾਨਦਾਰ ਜਿਹੜਾ ਸੀ ਸੂਟ ਲੈ ਗਿਆ ਮਾਂ ਨੂੰ ਦੇ ਦਿੱਤਾ। ਉਹ ਹੋ ਗਿਆ ਜੀ। ਉਹ ਤਾਂ ਫਿਰ ਬੜਾ ਰਾਜੀ ਹੋਇਆ ਹੈ। ਹਾਂ ਉਹ ਜਦੋਂ ਆਇਆ ਨਾ ਤੇ ਦੁਕਾਨਦਾਰ ਨੂੰ ਕਹਿਣ ਲੱਗਿਆ ਜੀ ਮੈਨੂੰ ਕੰਮ ਦੱਸੋ। ਹਾਂਜੀ ਦੁਕਾਨਦਾਰ ਉਹਨੂੰ ਬੁਲਾਇਆ। ਉਹਨੇ ਦੁਕਾਨਦਾਰ ਨੇ ਉਹਨੂੰ ਕਿਹਾ ਵੀ ਤੂੰ ਕੋਈ ਕੰਮ ਨਹੀਂ ਕਰਨਾ ਹੈ। ਉਹਨੂੰ ਘੁੱਟ ਕੇ ਜੱਫੀ ਪਾਈ ਤੇ ਕਹਿਣ ਲੱਗਾ ਵੀ ਤੂੰ ਇੱਥੇ ਬਹਿ। ਉਹਨੇ ਕਿਹਾ ਮੇਰਾ ਤਾਂ ਨਾ 2 ਸਾਲ ਹੋ ਗਏ ਮੇਰੀ ਮਾਂ ਕੋਮੇ ਦੇ ਵਿੱਚ ਸੀਗੀ ਤੇ ਕੱਲ ਪਹਿਲੀ ਵਾਰੀ ਜਦੋਂ ਮੈਂ ਘਰ ਗਿਆ ਤੇ ਮੇਰੀ ਮਾਂ ਨੇ ਮੈਨੂੰ ਪਛਾਣਿਆ ਵੀ ਤੇ ਮੇਰੇ ਨਾਲ ਗੱਲਾਂ ਵੀ ਕੀ ਕੀਤੀਆਂ। ਬਾਤ ਮਾਸ਼ਾਅੱਲਾ। ਕੀ ਬਾਤ। ਗੱਲ ਇਹ ਹੈ ਵੀ ਕਿਸੇ ਦੇ ਨੇਕੀ ਕਰਨਾ ਨਾ ਜਿਹੜਾ ਹਾਂਜੀ ਹਾਂਜੀ ਹਾਂਜੀ। ਇਹਦਾ ਨੇਮਲ ਬਦਲ ਇਹ ਤੁਹਾਨੂੰ ਜ਼ਰੂਰ ਅੱਲਾਹ ਬੇਸ਼ੱਕ, ਪਾਕ ਵੱਲੋਂ ਬੇਸ਼ੱਕ, ਲੋਟਦਾ ਆ। ਬੇਸ਼ੱਕ। ਬੇਸ਼ੱਕ ਤੁਹਾਡਾ ਉਹਦੇ ਵਿੱਚ ਕੋਈ ਮਾੜਾ ਮੋਟਾ ਲਾਲਚ ਵੀ ਸ਼ਾਮਲ ਹੋਵੇ ਨਾ ਤਾਂ ਵੀ ਤੁਹਾਨੂੰ ਜਨਾਬ ਜੀ ਸਕੂਨ ਵੀ ਮਿਲੂਗਾ ਤੇ ਸਕੂਨ ਵੀ ਮਿਲੂਗਾ। ਜ਼ਾਹਰ ਹੈ ਜਦੋਂ ਕਿਸੇ ਦੀ ਰੂਹ ਨੂੰ ਸਕੂਨ ਪਹੁੰਚੇਗਾ ਤੇ ਇਨਸ਼ਾਅੱਲਾ ਤੁਹਾਨੂੰ ਵਾਪਸੀ ਆਏਗੀ। ਵਾਪਸੀ ਆਊਗਾ। ਤੁਸੀਂ ਕਿਸੇ ਨੂੰ ਸਕੂਨ ਦਵੋਗੇ ਨਾ ਬੇਸ਼ੱਕ। ਉਹ ਤੁਹਾਨੂੰ ਬੇਸ਼ੱਕ। ਸਕੂਨ ਜ਼ਰੂਰ ਮਿਲੂਗਾ ਜੀ। ਲਓ ਜੀ ਇਹ ਸੀ ਕਿ ਸਾਡੀ ਅੱਜ ਦੀ ਵੀਡੀਓ ਸਾਡਾ ਵਲੌਗ। ਇਹ ਰਾਤ ਦਾ ਵਲੌਗ ਸੀਗਾ ਦਿਨੇ ਤਾਂ ਫਿਰ ਅੱਜ ਬਣਾ ਨਹੀਂ ਸਕੇ। ਅਸੀਂ ਅੱਜ ਲੱਗੇ ਰਹੇ ਹਾਂ ਉੱਥੇ ਅੰਜਮ ਸਾਹਿਬ ਦੇ ਉੱਤੇ ਗਏ ਹਾਂ। ਅੱਜ ਉੱਥੇ ਬਹੁਤ ਮੇਲਾ ਲੱਗਿਆ ਹੋਇਆ ਸੀ ਅੰਜਮ ਸਾਹਿਬ ਦੇ। ਤੁਸੀਂ ਉਹਨਾਂ ਦਾ ਵਲੌਗ ਜਾ ਕੇ ਦੇਖੋਗੇ ਨਾ ਜਦੋਂ ਅੱਜ ਉੱਥੇ ਬਹੁਤ ਗੁਲੂਕਾਰ ਹੋਏ ਸੀ ਗਾਣੇ ਤੇ ਦੋੜੇ ਤੇ ਮਾਈਏ ਅੱਜ ਉੱਥੇ ਬਹੁਤ ਚੱਲੇ ਆ ਜੀ। ਬਾਕੀ ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਨੂੰ। ਅੱਗ ਜਿਹੜੀ ਆ ਮੈਨੂੰ ਬੜਾ ਧਨੇਸੜੀ ਦਿੱਤੀ ਖੜੀ ਆ। ਰੱਬ ਰਾਖਾ।